ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕਈ ਅਹਿਮ ਤੇ ਕਈ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਪੰਜਾਬ ਤੋਂ ਸੀਨੀਅਰ ਪੱਤਰਕਾਰ ਅਤੇ ਸਮਾਜਿਕ ਕਾਰਕੁਨ ਦੀਪਕ ਸ਼ਰਮਾ ਚਨਾਰਥਲ ਜੀ। ਸ਼ਰਮਾ ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਪੰਜਾਬੀ ਰੇਡੀਓ ਯੂਐਸਏ ਤੇ। ਸਤਿ ਸ਼੍ਰੀ ਅਕਾਲ ਪ੍ਰਵੀਨ ਜੀ, ਸਾਰੇ ਦਰਸ਼ਕਾਂ ਨੂੰ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚਲੀਏ ਸਪਾਂਸਰਸ ਦਾ, ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 408-272-2500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ, ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 408-272-2500 ਤੇ। ਟਰਕੀਨ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਆਣਾ, ਟੌਨੀ ਟਰਕੀਆਣਾ ਦੇ ਨਾਲ ਤੁਸੀਂ ਯੂਐਸ ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ ਤੇ ਇਹਨਾਂ ਦਾ ਨੰਬਰ ਹੈ 415-909-0503। ਗੁਰਦੀਪ ਸਿੰਘ ਬਿਰਦੀ ਕਲੋਵਿਸ, ਮਨਦੀਪ ਸਿੰਘ, ਸੰਦੀਪ ਕੌਰ ਸੈਨ ਹੋਜ਼ੇ, ਅਮਰੀਕ ਸਿੰਘ ਅਟਵਾਲ, ਜਰਨੈਲ ਸਿੰਘ ਯੂਬਾ ਸਿਟੀ, ਗੁਰਨਾਮ ਸਿੰਘ ਐਂਟੀਲੋਪ ਤੇ ਜਰਨੈਲ ਸਿੰਘ ਸਿਆਟਲ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ ਯੂਐਸਏ ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408-272-5200। ਅੱਜ ਦਾ ਇੱਕ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2025 ਦੀ 14 ਅਗਸਤ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਵੀਰਵਾਰ ਹੈ। ਖਬਰਾਂ ਦੀ ਸ਼ੁਰੂਆਤ ਕਰੀਏ ਸ਼ਰਮਾ ਜੀ ਲੈਂਡ ਪੂਲਿੰਗ ਪਾਲਿਸੀ ਤੋਂ। ਇਸ ਪਾਲਿਸੀ ਦਾ ਹਰ ਵਰਕਾ, ਹਰ ਪੰਨਾ, ਹਰ ਸੰਘਰਸ਼ ਦਾ ਪਾਠ ਆਪਾਂ ਇੱਥੇ ਆਪਣੇ ਸਰੋਤਿਆਂ ਦੇ ਨਾਲ ਸਾਂਝਾ ਕੀਤਾ। ਪਾਲਿਸੀ ਵਾਪਸ ਹੋਈ ਪਰ ਆਪਾਂ ਵਾਪਸ ਕਰਨ ਦੇ ਤਰੀਕਾਕਾਰ ਤੇ ਵੀ ਉਂਗਲ ਚੁੱਕੀ ਵੀ ਇਹਨੂੰ ਇਹ ਤਰੀਕਾ ਨਹੀਂ ਹੈ ਜਿਹੜੇ ਤਰੀਕੇ ਨਾਲ ਲਿਆਂਦਾ ਗਿਆ ਸੀ, ਤੁਸੀਂ ਕਿਹਾ ਸੀ ਉਸੇ ਤਰੀਕੇ ਨਾਲ ਵਾਪਸ ਹੋਣੀ ਚਾਹੀਦੀ ਹੈ। ਉਹ ਤਰੀਕਾ ਵਰਤ ਲਿਆ ਗਿਆ। ਲੈਂਡ ਪੂਲਿੰਗ ਪਾਲਿਸੀ ਆਖਿਰ ਵਾਪਸ ਹੋ ਗਈ ਹੈ ਜੀ। ਬਿਲਕੁਲ ਪ੍ਰਵੀਨ ਜੀ, ਇਹ ਗੱਲ ਦਰੁਸਤ ਹੈ ਕਿ ਹੁਣ ਲੈਂਡ ਪੂਲਿੰਗ ਪਾਲਿਸੀ ਵਾਪਸ ਹੋਈ ਹੈ ਜੀ। ਇੱਕ ਅਧਿਕਾਰੀ ਜਿਹੜਾ ਮਕਾਨ ਤੇ ਸ਼ਹਿਰ ਵਿਕਾਸ ਅਥਾਰਟੀ ਦਾ ਮੁੱਖ ਸਕੱਤਰ ਸੀਗਾ, ਉਹਦੇ ਦਸਤਖਤਾਂ ਪ੍ਰੈਸ ਨੋਟ ਜਾਰੀ ਹੋਇਆ ਤੇ ਸਾਡੇ ਕਾਫੀ ਹੱਦ ਤੱਕ ਮੀਡੀਆ ਨੇ, ਸਰਕਾਰੀ ਮੀਡੀਆ ਨੇ ਤਾਂ ਇਸ ਦਾ ਗੁਣਗਾਨ ਕੀਤਾ ਕਿ ਲਓ ਜੀ ਲੈਂਡ ਪੂਲਿੰਗ ਪਾਲਿਸੀ ਵਾਪਸ ਹੋ ਗਈ। ਆਪਾਂ ਉਹ ਜ਼ਿਕਰ ਕਰਦੇ ਹਾਂ, ਕਿਹਾ ਸੀਗਾ ਕਿ ਪਾਲਿਸੀ ਵਾਪਸ ਨਹੀਂ ਹੋਈ, ਪਾਲਿਸੀ ਵਾਪਸੀ ਦਾ ਐਲਾਨ ਹੋਇਆ। ਤੇ ਉਸ ਤੋਂ ਬਾਅਦ ਫਿਰ ਹਰਪਾਲ ਚੀਮਾ ਜੀ ਸਾਹਮਣੇ ਆ ਗਏ, ਕਹਿੰਦੇ ਜੀ ਇਹ ਤਾਂ ਪਾਲਿਸੀ ਹੈ ਜੀ, ਇਹ ਤਾਂ ਸੈਕਟਰੀ ਦੇ ਦਸਤਖਤਾਂ ਨਾਲੇ ਵਾਪਸ ਹੋ ਜਾਂਦੀ ਹੈ ਜੀ, ਇਹਦੇ ਲਈ ਕੈਬਨਿਟ ਜਾਣ ਦੀ ਕੀ ਲੋੜ ਹੈ। ਮਤਲਬ ਜੇ ਤੁਸੀਂ ਇੰਨੇ ਸੱਚੇ ਸੁੱਚੇ ਸੀ ਔਰ ਇਹ ਸਹੀ ਗੱਲ ਕਹਿ ਰਹੇ ਸੀ, ਦਰੁਸਤ ਕਰ ਰਹੇ ਸੀ, ਫਿਰ ਕੱਲ ਕੈਬਨਿਟ ਕਾਹਨੂੰ ਬੁਲਾਈ ਸੀ? ਫਿਰ ਲੈਂਡ ਪੂਲਿੰਗ ਵਾਪਸੀ ਦੀ ਸਹਿਮਤੀ ਕਿਉਂ ਪ੍ਰਗਟਾਈ? ਫਿਰ ਉਸ ਤੋਂ ਬਾਅਦ ਡੀ ਨੋਟੀਫਾਈ ਦਾ ਨੋਟੀਫਿਕੇਸ਼ਨ ਕਿਉਂ ਜਾਰੀ ਕੀਤਾ? ਸਹੀ ਹੈ। ਮਤਲਬ ਇਹ ਲੋਕ ਪੰਜਾਬ ਦੀ ਜਨਤਾ ਨੂੰ ਜਾਂ ਦੇਸ਼ ਦੀ ਸਰਕਾਰ, ਦੇਸ਼ ਦੀ ਜਨਤਾ ਨੂੰ ਮੂਰਖ ਕਿਉਂ ਸਮਝਦੀ ਹੈ? ਬੁੱਧੂ ਸਮਝਦੀ। ਉਹਦੀ ਜੇ 3 ਖੇਤੀ ਕਾਨੂੰਨ ਲਿਆਏ ਤੇ 385 ਦਿਨ ਜਦੋਂ ਕਿਸਾਨ ਉੱਥੇ ਬੈਠੇ ਰਹੇ ਤੇ ਆਖਰ ਵਾਪਸ ਲਏ, ਲਿਆਉਣ ਲੱਗੇ ਵੀ ਕਿਹਾ ਕਿਸਾਨ ਹਿੱਤ 'ਚ ਲਿਆਏ ਆ, ਵਾਪਸ ਲੈਣ ਲੱਗੇ ਵੀ ਕਿਹਾ ਕਿ ਇਹਨਾਂ ਨੂੰ ਸਮਝ ਨਹੀਂ ਆਇਆ ਕਿਸਾਨ ਹਿੱਤ 'ਚ ਲਿਆਏ ਸੀ, ਹੁਣ ਇਹਨਾਂ ਹਿੱਤ 'ਚ ਵਾਪਸ ਲੈ ਰਹੇ। ਸਹੀ ਹੈ। ਪੰਜਾਬ ਦੀ ਸਰਕਾਰ ਦੀ ਜਵਾਨੀ ਵੀ ਅਸੀਂ ਸੁਣਿਆ ਤੇ ਜਦੋਂ ਲਿਆਏ ਸੀ ਤਾਂ ਵੀ ਇਹੀ ਕਹਿ ਕੇ ਢੋਲ ਵਜਾ ਕੇ ਕਹਿ ਰਹੇ ਸੀ ਤਾਂ ਕਿਸਾਨ ਹਿੱਤ 'ਚ ਹੈ, ਹੁਣ ਵਾਪਸ ਲੈਣ ਲੱਗੇ ਵੀ ਕੋਈ ਗੱਲ ਨਹੀਂ, ਜੇ ਤੁਸੀਂ ਨਹੀਂ ਮੰਨਣੇ ਨਾ ਮੰਨੋ ਜੀ, ਪਰ ਤੁਹਾਡੇ ਹਿੱਤ 'ਚ ਨੇ, ਅਸੀਂ ਤੁਹਾਡੇ ਹਿੱਤਾਂ ਨੂੰ ਧਿਆਨ 'ਚ ਰੱਖਦੀ ਵਾਪਸ ਲੈ ਰਹੇ। ਮਤਲਬ ਹਿੱਤ ਕਦੋਂ ਸੀ? ਲਿਆਉਣ ਲੱਗੇ ਜਾਂ ਵਾਪਸ ਲੈਣ ਲੱਗੇ? ਇਸ ਤਰੀਕੇ ਕਾਰ ਨਾਲ ਜਦੋਂ ਮੂਰਖ ਬਣਾਉਣ ਦੀ ਕੋਸ਼ਿਸ਼ ਹੋਈ ਤੇ ਪੰਜਾਬ ਦੀ ਜਨਤਾ ਨੇ, ਕਿਸਾਨ ਭਰਾਵਾਂ ਨੇ, SKM ਨੇ ਔਰ ਅਦਾਲਤ ਦੇ ਵਿੱਚ ਚੱਲ ਰਹੀ ਪ੍ਰਕਿਰਿਆ ਨੇ ਤੇ ਬਾਕੀ ਰਾਜਨੀਤਿਕ ਧਿਰਾਂ ਨੇ, ਸਭ ਨੇ ਆਪੋ ਆਪਣਾ, ਚਾਹੇ ਕਿਸੇ ਨੇ ਕਿਸੇ ਮਨਸ਼ਾ ਨਾਲ ਹੋਵੇ, ਯੋਗਦਾਨ ਪਾਇਆ ਤੇ ਨਤੀਜਾ ਸਰਕਾਰ ਨੂੰ ਪਿਛਾਂਹ ਹਟਣਾ ਪਿਆ। ਤੇ ਉਹਨਾਂ ਨੇ ਫਿਰ ਕੱਲ ਕੈਬਨਿਟ ਬੈਠਕ ਬੁਲਾਈ। ਉਹਦੇ ਵਿੱਚ ਜਦੋਂ ਸ਼ੁਰੂ ਹੋਈ ਬੈਠਕ, ਕਹਿੰਦੇ ਸਭ ਤੋਂ ਪਹਿਲਾਂ ਸਾਰੇ ਮੰਤਰੀਆਂ ਨੇ ਮੁੱਖ ਮੰਤਰੀ ਸਾਹਿਬ ਦਾ ਧੰਨਵਾਦ ਕੀਤਾ ਕਿ ਸ਼ੁਕਰ ਹੈ ਮੁੱਖ ਮੰਤਰੀ ਸਾਹਿਬ, ਤੁਸੀਂ ਸਾਡੀ ਜਾਨ ਛੁਡਾਤੀ, ਹੁਣ ਸਾਨੂੰ ਪਿੰਡ 'ਚ ਕੋਈ ਬੈਠਕ 'ਚ ਬੂਹਾ ਤਾਂ ਖੋਲ ਦੂਗਾ, ਕੋਈ ਆਪਣੇ ਵਿਹੜੇ ਤਾਂ ਬਿਠਾ ਲੂਗਾ, ਕੋਈ ਘੱਟੋ ਘੱਟ ਚਾਹ ਦੀ ਪਿਆਲੀ ਤਾਂ ਫੜਾ ਦੂਗਾ, ਨਹੀਂ ਤਾਂ ਸਾਨੂੰ ਪਾਣੀ ਪੁੱਛਣੋਂ ਵੀ ਹਟ ਗਏ ਸੀ ਪਿੰਡਾਂ 'ਚ ਲੋਕ। ਮੰਤਰੀ ਸਾਹਿਬ ਨੇ ਵੀ ਕਹਿੰਦੇ ਧੰਨਵਾਦ ਕੀਤਾ ਕਿ ਸ਼ੁਕਰ ਹੈ ਭਰਾਵਾ, ਜਾਨ ਤਾਂ ਆਪਣੀ ਸਭ ਦੀ ਛੁੱਟੀ। ਸੋ ਇਹ ਸਥਿਤੀ ਸੀ। ਮਤਲਬ ਜੇ ਤੁਹਾਡੀ ਜਾਨ ਕੜਿੱਕੀ ਚਾਹੀ ਸੀ, ਤੁਸੀਂ ਬਾਹਰ ਕਿਉਂ ਨਹੀਂ ਆਏ? ਤੁਹਾਡੇ 'ਚ ਬੋਲਣ ਦਾ ਦਮ ਕਿਉਂ ਨਹੀਂ ਰਿਹਾ? ਚਲੋ ਫਿਰ ਕਹਿੰਦੇ ਜੀ ਕਿ ਇਹਦੇ ਉੱਤੇ ਸਰਬਸੰਮਤੀ ਬਣੀ ਤੇ ਸਹਿਮਤੀ ਦੇ ਨਾਲ ਜੀ ਇਹ ਫੈਸਲਾ ਹੋਇਆ ਕਿ ਜਿਹੜੀਆਂ ਜ਼ਮੀਨਾਂ ਅਸੀਂ ਲੈਣ ਲਈ ਨੋਟੀਫਿਕੇਸ਼ਨ ਕੀਤੇ ਸੀ, 2 ਨੋਟੀਫਿਕੇਸ਼ਨ ਜਾਰੀ ਹੋਏ ਸੀ ਇਹਦੇ ਸੰਬੰਧ 'ਚ, 2 ਕੈਬਨਿਟ ਬੈਠਕਾਂ ਦੇ ਵਿੱਚ 2 ਨੋਟੀਫਿਕੇਸ਼ਨ ਜਾਰੀ ਹੋਏ ਸੀ। ਉਹ ਦੋਵੇਂ ਤਾਰੀਖ ਪਾ ਕੇ ਬਕਾਇਦਾ ਤੌਰ ਤੇ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਕਿ ਆਹ ਤਰੀਕਾਂ ਨੂੰ ਜਿਹੜੇ ਨੋਟੀਫਿਕੇਸ਼ਨ ਜਾਰੀ ਹੋਏ ਸੀ ਉਹਨਾਂ ਨੂੰ ਜ਼ਮੀਨਾਂ ਐਕਵਾਇਰ ਕਰਨ ਵਾਲਿਆਂ ਨੂੰ ਡੀ ਨੋਟੀਫਾਈ ਕਰਦੇ ਆ
ਤੇ ਇਹਦੇ ਨਾਲ ਜਿਹੜੀਆਂ ਮਦਾਂ ਸ਼ਾਮਲ ਕੀਤੀਆਂ ਗਈਆਂ ਸੀ ਸੋਧ ਵਾਲੀਆਂ, ਕਿਉਂਕਿ ਉਹਦੇ ਲਈ ਵੀ 2 ਕੈਬਨਿਟ ਆਈਆਂ ਸੀ, ਸੋ ਉਹ ਜਿਹੜੀਆਂ ਮਤਲਬ ਕਿ ਉਹਦੇ ਵਿੱਚ ਸੋਧ ਵਾਲੀਆਂ ਸ਼ਾਮਲ ਸੀ, ਉਹ ਵੀ ਇਸ ਦੇ ਨਾਲ ਹੀ ਖਤਮ ਸਮਝੀਆਂ ਜਾਣ। ਸੋ ਇਸ ਤਰੀਕਾਕਾਰ ਅਪਣਾ ਕੇ ਆਖਰ ਲੈਂਡ ਪੋਲਿੰਗ ਪਾਲਿਸੀ ਹੁਣ ਸਹੀ ਰੂਪ ਚ ਵਾਪਸ ਹੋ ਗਈ ਹੈ। ਔਰ ਇਸ ਪਾਲਿਸੀ ਨੂੰ ਲਿਆਉਣ ਤੋਂ ਬਾਅਦ SKM ਨੇ ਜਾਂ ਹੋਰ ਕਿਸਾਨ ਜਥੇਬੰਦੀਆਂ ਨੇ ਜਿਵੇਂ ਇੱਕ ਵਾਰ ਫਿਰ ਇੱਕ ਸੂਤਰ ਚ ਬੰਨਣ ਵਾਲਾ ਰਾਹ ਚੁਣਿਆ ਸੀ, ਉਹ ਚ ਚਾਹੇ ਫਿਰ ਇੱਕ ਵਾਰ ਖੜੋਤ ਆ ਗਈ ਹੋਵੇ, ਪਰ ਕਿਸਾਨ ਜਥੇਬੰਦੀਆਂ ਨੇ ਆਪਣਾ ਮਾਣ ਸਤਿਕਾਰ ਫਿਰ ਇੱਕ ਵਾਰ ਬਹਾਲ ਕਰਾਇਆ। ਪਰ ਜਿਹੜੀ ਬੇਭਰੋਸਗੀ ਸਰਕਾਰ ਪ੍ਰਤੀ ਖੜੀ ਹੋ ਗਈ ਹੈ, ਉਹ ਵਾਪਸ ਲੈ ਕੇ ਵੀ ਬਹਾਲ ਹੁੰਦੀ ਨਹੀਂ। ਜੀ ਸਹੀ ਹੈ, ਬਿਲਕੁਲ। ਦੇਖੋ, ਭਰੋਸਾ ਤਾਂ ਉਦੋਂ ਬਹਾਲ ਹੁੰਦਾ ਜਦੋਂ ਤੁਸੀਂ ਲੋਕਾਂ ਲਈ ਸੰਘਰਸ਼ ਇੱਕ ਵਾਰ ਫਿਰ ਤੋਂ ਕਰਦੇ ਹੋ ਤੇ ਸੰਘਰਸ਼ ਦੇ ਵਿੱਚ ਜਿੱਤ ਪ੍ਰਾਪਤ ਕਰਦੇ ਹੋ, ਤਾਂ ਲੋਕ ਤੁਹਾਡੇ ਤੇ ਟਰਸਟ ਕਰਦੇ ਨੇ, ਤੁਹਾਡੇ ਤੇ ਭਰੋਸਾ ਕਰਦੇ ਨੇ, ਵਿਸ਼ਵਾਸ ਕਰਦੇ ਨੇ ਕਿ ਠੀਕ ਹੈ, ਇਹਨਾਂ ਦਾ ਜਿਹੜਾ ਤਰੀਕਾਕਾਰ ਹੈ। ਸ਼ੰਭੂ ਤੇ ਖਨੌਰੀ ਨੂੰ ਸਰਕਾਰ ਇੱਕ ਵੱਡੀ ਜਿੱਤ ਵਾਂਗੂ ਪੇਸ਼ ਕਰ ਰਹੀ ਸੀ ਕਿ ਸਾਡੀ ਬਹੁਤ ਵੱਡੀ ਜਿੱਤ ਹੈ, ਪਰ ਅਸਲ ਦੇ ਵਿੱਚ ਜਿੱਤ ਤਾਂ ਲੋਕਾਂ ਦੀ ਹੁੰਦੀ ਹੈ। ਜਿੱਤ ਸਰਕਾਰ ਕਦੇ ਵੀ ਲੋਕਾਂ ਕੋਲ ਖੋ ਨਹੀਂ ਸਕਦੀ, ਬਸ਼ਰਤੇ ਲੋਕ ਬੋਲਣ ਵਾਲੇ ਹੋਣ। ਸਹੀ। ਅਗਲੀ ਗੱਲ ਕਰੀਏ ਇੱਕ ਅਹਿਮ ਪੰਥਕ ਇਸ਼ੂ ਨੂੰ ਲੈ ਕੇ ਸ਼ਰਮਾ ਜੀ। ਗਿਆਨੀ ਹਰਪ੍ਰੀਤ ਸਿੰਘ ਪਿਛਲੇ ਕੁਝ ਮਹੀਨਿਆਂ ਤੋਂ ਖਬਰਾਂ ਦੇ ਵਿੱਚ ਖਬਰਾਂ ਦਾ ਹਿੱਸਾ ਬਣੇ ਹੋਏ ਨੇ, ਚਰਚਾਵਾਂ ਦਾ ਹਿੱਸਾ ਬਣੇ ਹੋਏ ਨੇ। ਇੱਕ ਨਵੀਂ ਸਿਆਸੀ ਜਿਹੜੀ ਧਿਰ ਤਨਜ਼ੀਮ ਹੋਣ ਦੇ ਵਿੱਚ ਆਈ ਹੈ, ਉਹਦੀ ਜ਼ਿੰਮੇਵਾਰੀ ਉਹਨਾਂ ਦੇ ਕੋਲ ਹੈ, ਪਰ ਇੱਕ ਪੰਥਕ ਮਾਮਲਾ ਵੀ ਜਿਹੜਾ ਉਹ ਵੀ ਚਰਚਾ ਦੇ ਵਿੱਚ ਹੈ, ਇੱਕ ਸਵਾਲੀਆ ਰੂਪ ਦੇ ਵਿੱਚ। ਅਕਾਲ ਤਖਤ ਸਾਹਿਬ ਤੇ ਕਹਿੰਦੇ ਤਲਬ ਕੀਤੇ ਜਾਣਗੇ ਜੀ ਗਿਆਨੀ ਹਰਪ੍ਰੀਤ ਸਿੰਘ ਜੀ। ਬਿਲਕੁਲ ਜੀ, ਇਹਦੇ ਸੰਕੇਤ ਮਿਲੇ ਨੇ ਜੀ, ਇਹਦੇ ਕੁਝ ਇਸ਼ਾਰੇ ਜਿਹੇ ਮਿਲੇ ਨੇ ਕਿ ਜਿਹੜਾ ਲੱਗ ਰਿਹਾ ਕਿ ਉਹਨਾਂ ਨੂੰ ਤਲਬ ਕੀਤਾ ਜਾਊਗਾ। ਤਾਂ ਇਹ ਹੈ ਕਿ ਜਿਸ ਦਿਨ ਦਾ ਨਵਾਂ ਅਕਾਲੀ ਦਲ ਬਣਿਆ, ਧਾਰਮਿਕ ਤੌਰ ਤੇ ਜਿਵੇਂ SGPC ਦੇ ਪ੍ਰਧਾਨ ਹੋਰਾਂ ਨੇ ਹਮਲਾ ਕੀਤਾ ਪ੍ਰੈਸ ਕਾਨਫਰੰਸ ਦੇ ਰਾਹੀਂ, ਦੂਸਰੇ ਪਾਸੇ ਫਿਰ ਦਲਜੀਤ ਸਿੰਘ ਚੀਮਾ ਹੋਰਾਂ ਨੇ ਰਾਜਨੀਤਿਕ ਹਮਲਾ ਕੀਤਾ। ਫਿਰ ਇੱਥੇ ਲੁਧਿਆਣੇ ਬੈਠ ਕੇ ਅੱਧੀ ਦਰਜਨ ਦੇ ਕਰੀਬ ਅਕਾਲੀ ਬਾਦਲ ਧਿਰ ਦੇ ਲੀਡਰਾਂ ਨੇ ਜਿਵੇਂ ਸਿਆਸੀ ਹਮਲਾ ਬੋਲਿਆ, ਫਿਰ ਮੀਡੀਆ 'ਚ ਜਿਵੇਂ ਬੋਲਿਆ ਜਾ ਰਿਹਾ, ਉਹ ਸਾਰਾ ਤਰੀਕਾ ਲੱਗ ਰਿਹਾ ਕਿ ਉਹਨਾਂ ਦਾ ਅਕਾਲੀ ਦਲ ਦਾ ਹੁਣ ਲੈ ਦੇ ਕੇ ਟੀਚਾ ਨਵਾਂ ਅਕਾਲੀ ਦਲ ਜਾਂ ਗਿਆਨੀ ਹਰਪ੍ਰੀਤ ਸਿੰਘ ਨੇ। ਸੋ ਉਧਰ ਆਪਾਂ ਗੱਲ ਕਰ ਰਹੇ ਸੀ ਕਿ ਉਧਰੋਂ ਜਵਾਬ ਦੇਣ ਵਾਲੇ ਅਜੇ ਬੁਲਾਰੇ ਬਲੂਰੇ ਤੈਅ ਨਹੀਂ ਹੋਏ, ਸ਼ਾਇਦ ਇਸ ਲਈ ਉਹਨਾਂ ਦਾ ਕੋਈ ਤਰਕ ਇਹੋ ਜਿਹਾ ਵਾਪਸ ਨਹੀਂ ਆ ਰਿਹਾ ਜਾਂ ਉਹ ਆਪਣੇ ਕੰਮ। ਇਹ ਸਭ ਦੇ ਦਰਮਿਆਨ ਇਸ ਕੜੀ ਦੇ ਵਿੱਚ ਕੀ ਬਾਦਲ ਧਿਰ ਨੇ ਇਸ ਹੱਦ ਤੱਕ ਪਹੁੰਚ ਅਪਰੋਚ ਕੀਤੀ ਹੈ ਕਿ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੂੰ ਇਸ ਕੰਮ ਤੇ ਲਾਤਾ। ਇਹ ਲੋਕਾਂ 'ਚ ਚਰਚਾ, ਠੀਕ ਹੈ, ਇਹ ਸੰਗਤ ਹੈ, ਪੰਜਾਬ ਦੇ ਵੋਟਰਾਂ 'ਚ ਚਰਚਾ ਕਿ ਕੀ ਜਥੇਦਾਰ ਸਾਹਿਬ ਤੋਂ ਹੁਣ ਬਾਦਲ ਧਿਰ ਇਹੋ ਜਿਹੇ ਕੰਮ ਵੀ ਕਰਾਉਣ ਲੱਗ ਪਈ ਕਿ ਉਹ ਰਾਜਨੀਤਿਕ ਬਿਆਨਬਾਜ਼ੀਆਂ ਕਰਨ ਲੱਗ ਜਾਣ। ਅਸਲ 'ਚ ਹੋਇਆ ਇਹ ਕਿ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਮੀਡੀਆ ਨਾਲ ਗੱਲ ਕਰ ਰਹੇ ਸੀ। ਮੀਡੀਆ ਨਾਲ ਗੱਲ ਕਰਦਿਆਂ ਉਹਨਾਂ ਨੇ ਕਿਹਾ ਕਿ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਨੂੰ ਪ੍ਰਧਾਨ ਨਹੀਂ ਬਣਨਾ ਚਾਹੀਦਾ ਸੀ, ਉਹਨਾਂ ਨੂੰ ਸ਼ੋਭਤਾ ਨਹੀਂ ਗਾ, ਜਥੇਦਾਰ ਤੇ ਏਡੇ ਵੱਡੇ ਰੁਤਬੇ ਤੇ ਰਹੇ ਨੇ, ਉਸ ਰੁਤਬੇ ਤੇ ਰਹਿਣ ਤੋਂ ਬਾਅਦ ਇਹੋ ਜਿਹੀਆਂ ਅਹੁਦਿਆਂ ਮੰਨਣਾ ਇਹ ਸ਼ੋਭਾ ਨਹੀਂ ਦਿੰਦਾ। ਕਹਿੰਦੇ ਜੀ ਤੌਰ ਤੇ ਚੰਗੀ ਗੱਲ ਨਹੀਂ ਤੇ ਇੰਜ ਨਹੀਂ ਕਰਨਾ ਚਾਹੀਦਾ ਸੀ। ਉਹਨਾਂ ਦੀ ਇਹੀ ਜਿਹੀ ਬਿਆਨੀਆਂ ਦੇ ਆਧਾਰ ਦੇ ਉੱਤੇ ਵੈਸੇ ਤਾਂ ਜਦੋਂ ਆਪਣੀ ਪਹਿਲੀ ਤਕਰੀਰ ਕਰ ਰਹੇ ਸੀ ਉਹਦੇ ਵਿੱਚ ਵੀ ਆਪਣੇ ਵੱਲੋਂ ਜਵਾਬ ਦੇ ਰਹੇ ਸੀਗੇ, ਹੈ ਨਾ, ਕਿ ਇਹ ਤੋਂ ਪਹਿਲਾਂ ਇਹ ਜਥੇਦਾਰ ਰਹੇ ਨੇ ਜਿਹੜਾ ਨੇ ਬਾਅਦ ਚੋਂ ਪ੍ਰਧਾਨਗੀਆਂ ਮਾਣੀਆਂ, ਸ਼ਾਇਦ ਜਥੇਦਾਰ ਉੱਤਮ ਸਿੰਘ ਹੋਰੀ, ਹੈ ਨਾ, ਲੌਂਗੋਵਾਲ ਹੋਰੀ, ਉਹ ਸਾਰਿਆਂ ਨੇ ਫਿਰ ਇੱਧਰ ਆ ਕੇ ਮਤਲਬ ਕਿ ਉਹਨਾਂ ਨੇ ਬਾਅਦ ਚੋਂ ਪ੍ਰਧਾਨ ਵੀ ਬਣੇ। ਸੋ 4 ਜਾਂ 5 ਨਾਮ ਉਹਨਾਂ ਨੇ ਸ਼ਾਇਦ ਜਿਹੇ ਗਣਾਏ ਸੀ। ਸੋ ਹੁਣ ਜਦੋਂ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਨੁਕਤਾ ਖੜਾ ਕੀਤਾ ਤਾਂ ਗਿਆਨੀ ਹਰਪ੍ਰੀਤ ਸਿੰਘ ਨੇ ਸਿੱਧਾ ਜਵਾਬ ਦੇਣ ਦੀ ਬਜਾਏ ਸਿਰਫ ਇੱਕ ਸੱਤਰ ਬੋਲੀ ਕਿ ਜੀ ਮੇਰੀ ਤਾਂ ਬੇਨਤੀ ਹੈ ਕਿ ਮੈਂ ਕੁਝ ਨਹੀਂ ਕਹਿਣਾ ਇਸ ਮਸਲੇ ਤੇ, ਬਸ ਜਥੇਦਾਰ ਸਾਹਿਬ ਸਿੱਖ ਇਤਿਹਾਸ ਪੜ੍ਹ ਲੈਣ। ਅੱਛਾ, ਇੰਨਾ ਹੀ ਬਹੁਤ ਹੈ ਕਿ ਜੀ ਜਦੋਂ ਪੁਰਾਣਾ ਝਾਤ ਮਾਰ ਲੈਣਾ ਕਿ ਕੀ ਹੈ। ਹੁਣ ਉਹ ਇਕੱਲਾ ਇਸ ਨੁਕਤੇ ਨੂੰ ਹੈ ਜਾਂ ਕਿਸੇ ਹੋਰ ਨੁਕਤਿਆਂ ਨੂੰ ਵੀ ਲੈ ਕੇ ਉਹਨਾਂ ਨੇ ਕਿਹਾ ਇਹ ਤਾਂ ਉਹ ਜਾਣਦੇ ਨੇ। ਪਰ ਇਸ ਦੇ ਨਾਲ ਹੀ ਇੱਕ ਸਵਾਲ ਮੀਡੀਆ ਕਰਮੀਆਂ ਨੇ ਗਿਆਨੀ ਕੁਲਦੀਪ ਸਿੰਘ ਗੜਗੱਜ ਹੋਰਾਂ ਨੂੰ ਕੀਤਾ ਕਿ ਜੀ ਉਹਨਾਂ ਦੀ ਪਹਿਲੀ ਤਕਰੀਰ ਨੂੰ ਕਿਵੇਂ ਦੇਖਦੇ ਹੋ। ਉਹਦੇ ਵਿੱਚ ਉਹਨਾਂ ਨੇ ਐਂ ਕਿਹਾ ਜੀ, ਆਹ ਸ਼ਬਦ ਵਰਤੇ ਜੀ, ਏਦਾਂ ਕਿਹਾ ਜੀ, ਤੁਹਾਡੇ ਜਿਹੜਾ ਤੁਸੀਂ ਜਾਰੀ ਕੀਤਾ ਸੀਗਾ ਜੀ ਆਦੇਸ਼, ਉਹਨੂੰ ਲੈ ਕੇ ਕਿ ਜੀ ਇਕੱਠੇ ਹੋ ਜਾਓ, ਉਹਨੂੰ ਲੈ ਕੇ ਉਹ ਸਵਾਲਾਂ ਦਾ ਜਵਾਬ ਦਿੰਦਿਆਂ ਮਤਲਬ ਕਿ ਇੱਕ ਤਰ੍ਹਾਂ ਨਾਲ ਇਸ ਤਰੀਕੇ ਨਾਲ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਸੁਨੇਹਾ ਦੇਣ ਦੀ ਕੋਸ਼ਿਸ਼ ਕੀਤੀ ਕਿ ਜਿਵੇਂ 2 ਤਰੀਕ ਦੇ ਫੈਸਲੇ ਸੁਧਾਰ ਲਹਿਰ ਵਾਲੀ ਧਿਰ ਨੇ ਨਹੀਂ ਮੰਨੇ, ਬਾਦਲ ਧਿਰ ਨੇ ਸਾਰੇ ਮੰਨ ਲਏ, ਹੈ ਨਾ। ਤੇ ਇਸ ਲਈ ਉਹ ਕਹਿੰਦੇ ਵੀ ਕਿ ਕੋਈ ਗੱਲ ਨਹੀਂ, ਜੇ ਕੋਈ ਲੱਗਿਆ ਕੋਈ ਸ਼ਬਦ ਜਿਹਾ, ਕੋਈ ਤਰੀਕਾਕਾਰ ਜਿਹਾ, ਤਾਂ ਫਿਰ ਅਸੀਂ ਬਾਅਦ ਚ ਲਾਂਗੇ ਮਤਲਬ ਕਿ ਉਹਨਾਂ ਨੂੰ ਪੇਸ਼ ਕਰਨ ਲਈ ਬੁਲਾਵਾਂਗੇ। ਜੇ ਬਾਦਲ ਧਿਰ ਨੂੰ ਇਹ ਲੱਗਦਾ ਹੈ ਕਿ
ਇੰਜ ਸੱਦ ਕੇ ਅਸੀਂ ਅਕਾਲ ਤਖਤ ਸਾਹਿਬ ਦੇ ਸਾਹਮਣੇ ਖੜਾ ਕੇ ਕਿਸੇ ਨੂੰ ਬੇਇੱਜ਼ਤ ਕਰ ਲਾਂਗੇ। ਗੁਰੂ ਦੀ ਸ਼ਰਨ ਚ ਆ ਕੇ ਕੋਈ ਬੇਇੱਜ਼ਤ ਨਹੀਂ ਹੁੰਦਾ। ਸਹੀ ਕਿਹਾ। ਕੋਈ ਵੀ, ਜੇ ਸੁਖਬੀਰ ਬਾਦਲ ਵੀ ਆਇਆ ਤਾਂ ਉਹ ਬੇਇੱਜ਼ਤ ਨਹੀਂ ਹੋਇਆ ਸੀ ਜੀ। ਤੁਸੀਂ ਜੇ ਗੁਰੂ ਦੇ ਸਾਹਮਣੇ ਆਪਣੇ ਗੁਨਾਹਾਂ ਨੂੰ ਕਬੂਲ ਕਰਦੇ ਹੋ, ਗਲਤੀਆਂ ਨੂੰ ਪ੍ਰਵਾਨ ਕਰਦੇ ਹੋ, ਤੇ ਇਹਦੇ ਨਾਲ ਤੁਸੀਂ ਵੱਡੇ ਹੋ ਜਾਂਦੇ ਹੋ। ਤੁਸੀਂ ਮੁੜ ਕੇ ਸਤਿਕਾਰਤ ਹੋ ਜਾਂਦੇ ਹੋ, ਮੁੜ ਕੇ ਤੁਹਾਡੀ ਬਹਾਲੀ ਹੋ ਜਾਂਦੀ ਹੈ ਕੌਮ ਦੇ ਵਿੱਚ। ਤੇ ਤੁਸੀਂ ਉਸ ਸਿਧਾਂਤ ਨੂੰ ਆਪਣੇ ਰਾਜਨੀਤਿਕ ਹਥਿਆਰ ਵਜੋਂ ਜੇ ਵਰਤੋਗੇ ਤੇ ਫਿਰ ਕੌਮ ਸਭ ਸਮਝਦੀ ਹੈ ਜੀ, ਲੋਕ ਸਭ ਸਮਝਦੇ ਨੇ ਜੀ, ਜਨਤਾ ਸਭ ਸਮਝਦੀ ਹੈ। ਫਿਰ ਕਿਤੇ ਮੈਂ ਤਾਂ ਹੀ ਪਹਿਲੇ ਦਿਨ ਤੋਂ ਗੱਲ ਕਰ ਰਿਹਾ ਕਿ 2 ਦਸੰਬਰ ਦੇ ਹੁਕਮਨਾਮਿਆਂ ਤੋਂ ਬਾਅਦ ਬਾਦਲ ਧਿਰ ਦੇ ਪ੍ਰਵਾਨ ਚੜਨ ਦਾ ਜਿਹੜਾ ਰਾਹ ਖੁੱਲ ਰਿਹਾ ਸੀ, ਉਹ ਆਪੇ ਡੱਕ ਲਿਆ ਉਹਨਾਂ ਨੇ ਜੀ, ਆਪੇ ਰੋਕ ਲਿਆ, ਤੇ ਉਹਦੇ ਵਿੱਚ ਹੋਰ ਵੱਟੇ ਪਾਈ ਜਾਂਦੇ ਨੇ। ਮੈਨੂੰ ਲੱਗਦਾ ਜੇਕਰ ਇਹ ਨਿੱਜੀ ਟਕਰਾਅ ਚ ਪੈਣਗੇ ਤਾਂ ਇਹਦੇ ਨਾਲ ਬਾਦਲ ਧਿਰ ਦਾ ਨੁਕਸਾਨ ਵੱਧ ਹੁੰਦਾ ਨਜ਼ਰ ਹੋ ਰਿਹਾ। ਔਰ ਜਿਹੜੇ ਇਹਨਾਂ ਨਾਲ ਮਲਾਈਆਂ ਛੱਕ ਕੇ ਹੁਣ ਯਾਨੀ ਹਰਪ੍ਰੀਤ ਸਿੰਘ ਦੀ ਪਿੱਠ ਪਿੱਛੇ ਖੜ ਕੇ ਉਹਨਾਂ ਦੇ ਪਰਛਾਵੇਂ ਚ ਤਰਨਾ ਚਾਹੁੰਦੇ ਨੇ, ਹੈ ਨਾ, ਉਹਨਾਂ ਦੀ ਕਿਤੇ ਇਹ ਨਾ ਹੋਵੇ ਕਿ ਉਹਨਾਂ ਨੂੰ ਆਪ ਹੀ ਮਜ਼ਬੂਤੀ ਦੇ ਦਿਓ ਤੁਸੀਂ। ਤੋ ਇਸ ਲਈ ਮੈਨੂੰ ਲੱਗਦਾ ਕਿ ਗਲਤ ਰਾਜਨੀਤੀ ਪਾਸੇ ਤੁਰ ਪਿਆ ਬਾਦਲ ਧਿਰ। ਜਿਸ ਤਰ੍ਹਾਂ ਉਹਨੇ ਮੁੱਦਿਆਂ ਦੀ ਹੁਣ ਚਾਰਜੋਈ ਕਰਨੀ ਸ਼ੁਰੂ ਕੀਤੀ ਸੀ, ਫਿਰ ਤਾਂ ਉਸ ਤਰੀਕੇ ਨਾਲ ਤੁਰੇ ਰਹਿੰਦੇ ਸ਼ਾਇਦ ਗੱਲ ਹੋਰ ਹੁੰਦੀ। ਜੇ ਹੁਣ ਆਪਸੀ ਟਕਰਾਅ ਚ ਪੈਣਗੇ ਤਾਂ ਇਹ ਮੁਸ਼ਕਲ ਵੱਧ ਸਕਦੀ ਹੈ, ਜਦੋਂ ਕਿ ਮੰਨਿਆ ਇਹ ਵੀ ਜਾ ਰਿਹਾ ਕਿ 2 ਇਤਿਹਾਸ ਚ ਬਹੁ ਗਿਣਤੀ ਲੀਡਰ ਉਹ ਹੈਗੇ ਜਿਨ੍ਹਾਂ ਦੇ ਆਕਾ ਬੀਜੇਪੀ ਵਾਲੇ ਨੇ। ਤੇ ਫਿਰ ਜੇ ਉਹਨਾਂ ਦੇ ਹੀ ਸਹਾਰੇ ਲੜਨ ਨੂੰ ਫਿਰਦੇ ਹੋ ਫਿਰ ਤਾਂ ਹੋਰ ਵੀ ਮੁਸ਼ਕਲ ਹੈ। ਜੀ ਜੀ। ਅਗਲੀ ਗੱਲ ਕਰੀਏ ਆਪਾਂ, ਉਹ ਵੀ ਪੰਥਕ ਮਾਮਲਾ ਹੀ ਆ। ਲੰਘੇ ਦਿਨੀ ਆਪਾਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ VC ਦੀ ਇੱਕ ਵੀਡੀਓ ਦੇ ਹਵਾਲੇ ਦੇ ਨਾਲ ਚਰਚਾ ਕੀਤੀ ਸੀ ਵੀ ਉਹ ਕਿਸ ਤਰੀਕੇ ਦੇ ਨਾਲ, ਕਿਹੜੀ ਪਾਵਰ ਦੇ ਤਹਿਤ ਜਾਂ ਕਿਹੜੇ ਸੰਵਿਧਾਨ ਦੇ ਤਹਿਤ ਜਾਂ ਕਿਹੜੇ ਕੋਈ ਐਕਟ ਦੇ ਤਹਿਤ ਉਹ ਰਿਪੋਰਟ ਪੇਸ਼ ਕਰ ਰਹੇ ਨੇ, ਮੋਹਨ ਭਾਗਵਤ ਦੇ ਮੂਹਰੇ ਖੜੇ ਹੋ ਕੇ ਜਵਾਬ ਦੇ ਉਹਨੂੰ ਹੋ ਰਹੇ ਨੇ। ਹੁਣ ਪਤਾ ਲੱਗਿਆ ਵੀ ਉਹਨਾਂ ਨੂੰ ਵੀ ਪੇਸ਼ ਹੋਣ ਦੇ ਹੁਕਮ ਹੋ ਗਏ ਨੇ ਤਖਤ ਸਾਹਮਣੇ, ਤਖਤ ਸਾਹਿਬ ਦੇ ਸਾਹਮਣੇ। ਬਿਲਕੁਲ, ਇਹਦੇ ਵਿੱਚ ਕੋਈ ਦੋ ਰਾਏ ਨਹੀਂ ਕਿ ਜਿਸ ਦਿਨ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾਕਟਰ ਕਰਮਜੀਤ ਸਿੰਘ ਹੋਰਾਂ ਦੀਆਂ ਤਸਵੀਰਾਂ, ਉਹ ਵੀਡੀਓ ਜਨਤਕ ਹੋਈਆਂ, ਆਪਾਂ ਉਸ ਦਿਨ ਕਰ ਰਹੇ ਸੀ ਕਿ ਬੋਡੀ ਲੈਂਗੁਏਜ ਕਾਫੀ ਕੁਝ ਕਹਿ ਰਹੀ ਆ, ਉਹਨਾਂ ਦਾ ਤਰੀਕਾਕਾਰ ਕਾਫੀ ਕੁਝ ਕਹਿ ਰਿਹਾ ਹੈ। ਦੇਖੋ, ਸਰਕਾਰੀ ਅਦਾਰਾ ਹੈ, ਸਰਕਾਰੀ ਅਦਾਰੇ ਦੇ ਉਹ ਵਾਈਸ ਚਾਂਸਲਰ ਨੇ, ਮਤਲਬ ਇੱਕ ਸਰਕਾਰੀ ਮੁਲਾਜ਼ਮ ਨੇ, ਅਧਿਕਾਰੀ ਨੇ। ਉਸ ਨਾਤੇ ਉਹਨੂੰ ਜੇ ਪੰਜਾਬ ਦਾ ਸਿੱਖਿਆ ਮੰਤਰੀ, ਉਚੇਰੀ ਸਿੱਖਿਆ ਮੰਤਰੀ ਜੇ ਕੋਈ ਜਾਣਨਾ ਚਾਹਵੇ ਉਹਨੂੰ ਰਿਪੋਰਟ ਕਰ ਸਕਦੇ ਨੇ। ਜੇ ਉਹ ਸੂਬੇ ਦਾ ਮੁੱਖ ਮੰਤਰੀ ਕੋਈ ਜਾਣਨਾ ਚਾਹਵੇ ਰਿਪੋਰਟ ਕਰ ਸਕਦੇ ਨੇ, ਰਾਜਪਾਲ ਕੋਈ ਜਾਣਨਾ ਚਾਹਵੇ ਰਿਪੋਰਟ ਕਰ ਸਕਦੇ ਨੇ, ਦੇਸ਼ ਦਾ ਸਿੱਖਿਆ ਮੰਤਰੀ, ਦੇਸ਼ ਦਾ ਪ੍ਰਧਾਨ ਮੰਤਰੀ, ਦੇਸ਼ ਦਾ ਰਾਸ਼ਟਰਪਤੀ ਕੋਈ ਜਾਣਨਾ ਚਾਹਵੇ ਰਿਪੋਰਟ ਕਰ ਸਕਦੇ ਨੇ। ਪਰ ਇੱਕ ਸੰਸਥਾ ਦੇ ਮੁਖੀ ਨੂੰ ਜਿਹਦਾ ਸਰਕਾਰ ਦੇ ਵਿੱਚ ਕੋਈ ਥਾਂ ਨਹੀਂ, ਕਿਸੇ ਵੀ ਸਰਕਾਰ 'ਚ ਕੋਈ ਲੈਣ ਦੇਣ ਨਹੀਂ, ਸਿੱਧੇ ਰੂਪ 'ਚ ਇੱਕ ਵਿੰਗ ਹੈ, ਇੱਕ ਸੰਸਥਾ ਹੈ, ਤੇ ਉਹਦੀ ਆਪਣੀ ਇੱਕ ਵਿਚਾਰਧਾਰਾ ਹੈ। ਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਵਿਚਾਰਧਾਰਾ ਨਾਲ ਵੀ ਉਹ ਮੇਲ ਨਹੀਂ ਖਾਂਦਾ, ਸਾਡੇ ਸੱਭਿਆਚਾਰ ਸਿਧਾਂਤ ਨਾਲ ਵੀ ਮੇਲ ਨਹੀਂ ਖਾਂਦਾ। ਤੁਸੀਂ ਉਹਨੂੰ ਕਿਸ ਨੁਕਤੇ ਤੋਂ ਰਿਪੋਰਟ ਕਰ ਰਹੇ ਹੋ? ਸਹੀ ਸਵਾਲ ਇਹ ਸੀ ਕਿ ਉਹਨੂੰ ਰਿਪੋਰਟ ਕਰਨ ਦਾ ਕੀ ਆਧਾਰ ਹੈ, ਤੇ ਉਹਨੂੰ ਦੱਸ ਵੀ ਤੁਸੀਂ ਉਸ ਟੋਨ 'ਚ ਰਹੇ ਹੋ, ਉਹ ਤਰੀਕਾ ਕਰ ਰਹੇ ਹੋ ਜਿਹੜਾ ਉਹਨੂੰ ਪਸੰਦ ਆਵੇ। ਤੇ ਇਸ ਦੇ ਉੱਤੇ ਮਤਲਬ ਕਿ ਚਰਚਾ ਹੋ ਗਈ, ਚਰਚਾ ਹੋਈ ਤੇ ਸਵਾਲ ਆ ਗਏ, ਤੇ ਸਵਾਲ ਦੇ ਵਿੱਚੋਂ ਪੰਥਕ ਧਿਰਾਂ ਨੇ, ਪੰਥਕ ਸੰਸਥਾਵਾਂ ਨੇ, ਸਿੱਖ ਬੁੱਧੀਜੀਵੀਆਂ ਨੇ ਇਤਰਾਜ਼ ਪ੍ਰਗਟਾਏ। ਤੇ SGPC ਨੇ ਸਭ ਤੋਂ ਪਹਿਲਾਂ ਐਕਸ਼ਨ ਕੀਤਾ ਕਿ ਜਿਹੜੀ 34 ਮੈਂਬਰੀ ਕਮੇਟੀ ਬਣਾਈ ਸੀ ਐਡਵੋਕੇਟ ਹਰਿੰਦਰ ਸਿੰਘ ਧਾਮੀ ਹੋਰਾਂ ਨੇ ਜਥੇਦਾਰਾਂ ਸੇਵਾ ਮੁਕਤੀ ਔਰ ਨਿਯੁਕਤੀ ਦੇ ਸੰਬੰਧ ਦੇ ਲਈ, ਉਹਦੇ ਵਿੱਚੋਂ ਉਹਨਾਂ ਨੂੰ ਤੇ ਹੁਣ ਗਿਆਨਦੀਪ ਸਿੰਘ ਗੜਗੱਜ ਹੋਰਾਂ ਦੇ ਹੁਕਮਾਂ ਹੇਠ ਸਕੱਤਰੇਤ ਵੱਲੋਂ, ਸ਼੍ਰੀ ਅਕਾਲ ਤਖਤ ਸਾਹਿਬ ਦੇ ਸਕੱਤਰੇਤ ਵੱਲੋਂ ਇੱਕ ਆਦੇਸ਼ਨੁਮਾ ਚਿੱਠੀ ਜਾਰੀ ਹੋ ਗਈ ਹੈ, ਜਿਸ 'ਚ ਕਿਹਾ ਗਿਆ 15 ਦਿਨਾਂ ਦੇ ਅੰਦਰ ਅੰਦਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾਕਟਰ ਕਰਮਜੀਤ ਸਿੰਘ ਨਿੱਜੀ ਤੌਰ ਤੇ ਆਪਣਾ ਸਪਸ਼ਟੀਕਰਨ ਦੇਣ। ਠੀਕ ਹੈ। ਚਿੱਠੀ 'ਚ ਬਕਾਇਦਾ ਸ਼ਾਮਲ ਕੀਤਾ ਗਿਆ ਕਿ ਸਾਡੇ ਕੋਲ ਸ਼ਿਕਾਇਤਾਂ ਵੀ ਆਈਆਂ ਤੇ ਸਾਡੇ ਕੋਲ ਤੁਹਾਡਾ ਵੀਡੀਓ ਦਾ ਹਵਾਲਾ ਵੀ ਹੈ, ਤਸਵੀਰਾਂ ਦਾ ਹਵਾਲਾ ਵੀ ਹੈ। ਉਸ ਉਹਨਾਂ ਹਵਾਲਿਆਂ ਨੂੰ ਆਧਾਰ ਬਣਾ ਕੇ ਤੁਸੀਂ ਆਪਣਾ ਸਪਸ਼ਟੀਕਰਨ 15 ਦਿਨਾਂ ਦੇ ਅੰਦਰ ਅੰਦਰ ਨਿੱਜੀ ਤੌਰ ਤੇ ਪੇਸ਼ ਹੋ ਕੇ ਦੇਵੋ। ਹੁਣ ਅਜੇ ਤੱਕ ਮਤਲਬ ਮੈਂ ਕੱਲ ਦੇਰ ਰਾਤ ਤੱਕ ਜਦੋਂ ਭਾਰਤੀ ਸਮੇਂ ਅਨੁਸਾਰ ਦੇਖ ਰਿਹਾ ਸੀਗਾ, ਮੈਂ ਸਵੇਰੇ ਤਾਂ ਨਹੀਂ ਦੇਖਿਆ, ਉਸ ਸਮੇਂ ਤੱਕ ਮੈਨੂੰ ਡਾਕਟਰ ਕਰਮਜੀਤ ਸਿੰਘ ਹੋਰਾਂ ਦਾ ਕੋਈ ਇਹਦੇ ਤੇ ਜਵਾਬ, ਅਜੇ ਕੋਈ ਟਿੱਪਣੀ, ਕੋਈ ਬਿਆਨ, ਕੋਈ ਹਾਂ ਜਾਂ ਨਾ ਦਾ ਕੋਈ ਮੈਨੂੰ ਲੱਭਿਆ ਨਹੀਂ ਕਿਤੋਂ ਹਲੇ। ਸੋ ਮੰਨਿਆ ਹੀ ਜਾਂਦਾ ਕਿ ਸਿੱਖੀ ਨੂੰ ਮੰਨਣ ਵਾਲੇ ਨੇ ਤੇ ਸਿੱਖੀ 'ਚ ਭਰੋਸਾ ਕਰਦੇ ਨੇ, ਇਸ ਲਈ ਉਹ ਇਸ ਸੱਦੇ ਨੂੰ ਪ੍ਰਵਾਨ ਕਰਨਗੇ ਤੇ ਜਾਣਗੇ। ਪਰ ਅਜੇ ਇਹ ਪੱਖ ਆਉਣਾ ਬਾਕੀ ਹੈ। ਪਰ ਇਸ ਹੁਕਮਾਂ ਦੇ ਨਾਲ ਇੱਕ ਨਵੀਂ ਚਰਚਾ ਜ਼ਰੂਰ ਤੁਰੀ ਹੈ
ਉਹ ਚਰਚਾ ਇਹ ਤੁਰੀ ਹੈ ਕਿ ਗਿਆਨੀ ਕੁਲਦੀਪ ਸਿੰਘ ਗੜਗੱਜ ਕਿਤੇ ਹਰ ਮਸਲੇ ਨੂੰ ਤਖਤ ਸਾਹਿਬ ਤੇ ਵੱਖਰੇ ਤਰੀਕੇ ਨਾਲ ਤਾਂ ਲਿਆਉਣ ਵਾਲੇ, ਕੁਝ ਮਸਲੇ ਉਹ ਕਹਿੰਦੇ ਕਿ ਚਿੱਠੀ ਪੱਤਰਾਂ ਰਾਹੀਂ ਹੱਲ ਹੋ ਸਕਦੇ, ਕੁਝ ਮਸਲੇ ਜਵਾਬ ਨਾਲੇ, ਕਿ ਬਾਰ-ਬਾਰ ਇਸ ਤਰੀਕਾ ਕਰਨ ਨੂੰ ਅਪਣਾ ਕੇ ਤੇ ਬਾਅਦ ਚੋਂ ਜੇ ਇਹੀ ਕਹਿਣਾ ਕਿ ਵੀ ਜੇ ਤੁਸੀਂ ਚੁੱਲ੍ਹੇ ਸਮੇਟ ਲੈਂਦੇ ਚੰਗਾ ਸੀ, ਨਹੀਂ ਫਿਰ ਤੁਹਾਨੂੰ ਤੁਹਾਡੀ ਰਾਜਨੀਤੀ ਮੁਬਾਰਕ, ਤੁਹਾਨੂੰ ਤਰੀਕਾ ਮੁਬਾਰਕ, ਕਹਿੰਦੇ ਕੱਲ ਨੂੰ ਜੇ ਕੋਈ ਨਹੀਂ ਆਇਆ ਕਰੂਗਾ ਫਿਰ ਉਹਨੂੰ ਐਂ ਕਹਿ ਦਿਆ ਕਰੋਗੇ ਜਾਓ ਤੁਹਾਨੂੰ ਇਹ ਮੁਬਾਰਕ, ਫਿਰ ਜੇ ਤੁਸੀਂ ਨਹੀਂ ਹੈ, ਕਿ ਅਕਾਲ ਤਖਤ ਸਾਹਿਬ ਦਾ ਰੁਤਬਾ, ਉਹਦੀ ਮਹਾਨਤਾ ਹੀ ਬਹਾਲ ਰੱਖਣ ਦੇ ਹਵਾਲੇ ਨਾਲ ਵੀ ਚਰਚਾ ਜ਼ਰੂਰੀ ਹੈ ਕਿ ਹਰ ਮਸਲਾ ਜੇ ਐਂ ਰਾਜਨੀਤਿਕ ਤੌਰ ਤੇ ਪੇਸ਼ ਕਰਨਾ ਜਾਂ ਆਪਣੀ ਇਹ ਵੀ ਤਰੀਕਾ, ਜਦੋਂ ਕਿ ਇਹ ਵੱਡੀ ਭੁੱਲ ਹੈ ਡਾਕਟਰ ਕਰਮਜੀਤ ਸਿੰਘ, ਉਸ ਨੁਕਤੇ ਤੇ ਜੇਕਰ ਉਹਨਾਂ ਨੂੰ ਬੁਲਾਇਆ ਜਾ ਰਿਹਾ ਤਾਂ ਉਹਦੇ ਵਿੱਚ ਕੋਈ ਗੁਨਾਹ ਨਹੀਂ ਹੈ, ਪਰ ਮਤਲਬ ਕਿ ਇਸ ਤਰੀਕਾਕਾਰ ਨਾਲ ਕਿ ਬਾਦਲਾਂ ਦੀ ਵਾਰੀ ਤਾਂ ਤੁਸੀਂ 2 ਦਸੰਬਰ ਵਾਲੇ ਹੁਕਮਨਾਮੇ ਤੇ ਜੇ ਚਾਰਜ ਹੀ ਨਹੀਂ ਕਰ ਰਹੇ ਕਿ ਉਹਨਾਂ ਨੇ ਪੂਰੀ ਤਰ੍ਹਾਂ ਪ੍ਰਵਾਨ ਕਿਉਂ ਨਹੀਂ ਕੀਤਾ, ਹੈ ਨਾ। ਤੁਸੀਂ ਕਹਿੰਦੇ ਹਰਪ੍ਰੀਤ ਸਿੰਘ ਨੂੰ ਤੱਕ ਤੁਸੀਂ ਜਥੇਦਾਰ ਰਹੇ ਸੀ, ਚੰਗਾ ਰਹਿੰਦੇ ਤੁਸੀਂ ਨਾ ਜਾਂਦੇ ਉੱਧਰ, ਪਰ ਤੁਸੀਂ ਉਸ ਧਿਰ ਨੂੰ ਤਾਂ ਪੁੱਛੇ ਨਹੀਂ ਜਿਨ੍ਹਾਂ ਨੂੰ ਜਥੇਦਾਰੀ ਤੋਂ ਹਟਾਇਆ, ਤੁਹਾਨੂੰ ਤਾਂ ਉਹਨਾਂ ਨੂੰ ਕਰਨਾ ਸੀ। ਇਸ ਲਈ ਉਹ ਕਹਿੰਦੇ ਤੇ ਇਹ ਰਾਜਨੀਤੀ ਉਹ ਤਾਂ ਨਹੀਂ ਸਿਰਫ ਹੋ ਰਹੀ, ਜਾਂ ਆਪਣੇ ਆਪ ਨੂੰ ਦਿਖਾਉਣ ਦਾ ਮੌਕਾ ਜਿਹੜਾ ਵੀ ਮਿਲੇ ਉਹਦੇ ਪਰ ਪੇਸ਼ ਕਰਨ ਦਾ ਤਰੀਕਾ ਤਾਂ ਨਹੀਂ ਕਿ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਦੇਖੋ ਮੈਂ ਫੈਸਲੇ ਪੜ੍ਹ ਰਿਹਾ। ਸੋ ਇਸ ਨੂੰ ਲੈ ਕੇ ਕਈ ਪੰਥਕ ਧਿਰਾਂ 'ਚ ਚਰਚਾ, ਸੋ ਉਸ ਚਰਚਾ ਦੇ ਹਵਾਲੇ ਦੇ ਦਰਮਿਆਨ ਇਹ ਦੇਖਣ ਵਾਲੀ ਗੱਲ ਹੋਏਗੀ ਕਿ ਡਾਕਟਰ ਕਰਮਜੀਤ ਸਿੰਘ 15 ਦਿਨਾਂ ਦੇ ਅੰਦਰ ਅੰਦਰ ਨਿੱਜੀ ਤੌਰ ਤੇ ਪੇਸ਼ ਹੋ ਕੇ ਆਪਣਾ ਸਪਸ਼ਟੀਕਰਨ ਕੀ ਦਿੰਦੇ। ਜੀ ਬਿਲਕੁਲ। ਤੇ ਆਜ਼ਾਦੀ ਦਿਹਾੜੇ ਤੇ ਉੱਤੇ ਕਹਿੰਦੇ ਮਾਸਟਰਾਂ ਦੇ ਮੂੰਹ ਬੰਦ ਕੀਤੇ ਗਏ ਨੇ ਤੇ ਫੜੋ ਫੜੀ ਵੀ ਜਾਰੀ ਹੈ, ਦੂਜੇ ਪਾਸੇ ਮਾਸਟਰ ਦਾ ਹੀ ਸਪੁੱਤਰ ਪੰਜਾਬ ਦੀ ਕੁਰਸੀ ਤੇ ਹੈ ਜੀ। ਬਿਲਕੁਲ ਜੀ, ਇਹ ਗੱਲ ਸਮਝ ਨਹੀਂ ਆ ਰਹੀ ਕਿ ਮਾਸਟਰ ਦੇ ਮੁੰਡੇ ਨੂੰ ਮਾਸਟਰਾਂ ਨਾਲ ਹੀ ਕਿਉਂ ਤਕਲੀਫ ਹੈ ਜੀ, ਕਿ ਮਾਸਟਰ ਦਾ ਮੁੰਡਾ ਪੰਜਾਬ ਦੇ ਵਿੱਚ ਮੁੱਖ ਮੰਤਰੀ ਹੋਵੇ ਤੇ ਮਾਸਟਰਾਂ ਫੜੋ ਫੜੀ ਵੀ ਜਾਰੀ ਹੋਵੇ, ਮਾਸਟਰਾਂ ਦੀ ਜਵਾਨਬੰਦੀ ਵੀ ਹੋਵੇ। ਮਤਲਬ 15 ਅਗਸਤ ਅੱਜ ਚੜਿਆ ਸਾਡੇ ਇੱਥੇ ਜੀ, ਸਾਡੇ ਅੱਜ 15 ਅਗਸਤ ਦੀ ਸਵੇਰ ਹੋ ਗਈ ਹੈ, ਠੀਕ ਹੈ, ਲੱਕੀ ਰਾਤ ਤੋਂ ਵੀ ਪਿਛਲੀ ਰਾਤ, ਮਤਲਬ 13-14 ਤਰੀਕ ਦੀ ਰਾਤ, 13 ਤਰੀਕ ਦੀ ਰਾਤ ਸ਼ੁਰੂ ਹੋ ਰਹੀ ਸੀ, 14 ਤਰੀਕ ਦਾ ਦਿਨ ਚੜ੍ਹਨਾ ਸੀ, ਮਤਲਬ 15 ਅਗਸਤ ਤੋਂ 36 ਘੰਟੇ 48 ਘੰਟੇ ਪਹਿਲਾਂ ਹੀ ਤੁਸੀਂ ਪੰਜਾਬ ਦੇ ਵਿੱਚ ਪੁਲਿਸ ਨੂੰ ਲੋਕਾਂ ਦੇ ਬੂਹੇ ਭੰਨਣੀ ਭੇਜਦੇ ਹੋ ਕਿ ਮਾਸਟਰ ਮਾਸਟਰਨੀਆਂ ਚੱਕ ਲਓ, ਕਿਤੇ ਕਾਲੇ ਝੰਡੇ ਨਾਲ ਦਿਖਾ ਦੇਣ, ਕਿਤੇ ਪ੍ਰਦਰਸ਼ਨ ਨਾ ਕਰ ਦੇਣ। ਬਠਿੰਡਾ ਪੁਲਿਸ ਬੀਬੀ ਵੀਰਪਾਲ ਕੌਰ ਦੇ ਘਰਾਂ ਪਹੁੰਚ ਗਈ, ਜਿਹੜੀ ਅਧਿਆਪਕ ਯੂਨੀਅਨ ਆਗੂ ਆ, ਦਰਸ਼ਕਾਂ ਇੱਥੇ ਹੋਣਾ ਵੀਰਪਾਲ ਕੌਰ ਉਹੀ ਆ ਕਿ ਕੇਜਰੀਵਾਲ ਤੇ ਭਗਵੰਤ ਮਾਨ ਨੇ ਲੁਧਿਆਣੇ ਆਉਣਾ ਸੀ, ਉਹ ਬਠਿੰਡੇ ਆਪਣੇ ਸਕੂਲ 'ਚ ਪੜ੍ਹਾ ਰਹੀ ਸੀ, ਪੁਲਿਸ ਉਹਦੇ ਕਲਾਸਰੂਮ 'ਚ ਜਾ ਕੇ ਜਵਾਕਾਂ ਕੋਲ ਬੈਠੀ ਸੀ। ਹਾਂਜੀ ਹਾਂਜੀ ਬਿਲਕੁਲ, ਆਪਾਂ ਖਬਰ ਵੀ ਕੀਤੀ ਸੀ। ਤੇ ਉਹ ਵੀਰਪਾਲ ਕੌਰ ਨੂੰ ਘਰੇ ਫਿਰ ਪੁਲਿਸ ਚੱਕਣ ਤੁਰ ਪਈ ਕਿ ਨਾ ਜੀ ਮੁੱਖ ਮੰਤਰੀ ਸਾਹਿਬ ਨੇ ਫਰੀਦਕੋਟ ਝੰਡਾ ਲਹਿਰਾਉਣਾ, ਕਿਤੇ ਤੁਸੀਂ ਉੱਥੇ ਝੰਡਾ ਆਪਣਾ ਦਿਖਾਉਣਾ ਚੱਲ ਜਾਓ ਕਾਲਾ ਕੂੜਾ ਕੋਈ। ਉਹ ਕਹਿੰਦੀ ਭਾਈ ਮੈਂ ਸਕੂਲ ਚੱਲੀ ਆ, 14 ਤਰੀਕ ਦੀ ਸਵੇਰ ਜਦੋਂ ਚੜ ਰਹੀ, ਉਹ ਕਹਿੰਦੀ ਮੈਂ ਸਕੂਲ ਚੱਲੀ ਆ, ਆਜੋ ਮਗਰ, ਤੁਹਾਡਾ ਇਹੀ ਕੰਮ ਹੈ। ਜੀ ਜੀ। ਫਿਰ ਬੀਐਡ ਟੈਟ ਪਾਸ ਅਧਿਆਪਕ ਯੂਨੀਅਨ ਹੈ ਜਿਹੜੀ, ਉਹਦੇ ਟੀਚਰ ਯੂਨੀਅਨ ਦੇ ਸੂਬਾ ਪ੍ਰਧਾਨ ਨੇ ਜੀ ਜਸਵੰਤ ਸਿੰਘ ਘੋਇਆ, ਉਹਨਾਂ ਨੂੰ ਚੱਕਣ ਚੱਲ ਗਈ, ਨਜ਼ਰਬੰਦ ਕਰਨਾ ਜੀ ਕਹਿੰਦੇ ਹੈ। ਫਿਰ ਉਹ 646 ਬੇਰੁਜ਼ਗਾਰ ਪੀਟੀਆਈ ਐਸੋਸੀਏਸ਼ਨ ਜਿਹੜੀ ਬਣੀ ਹੋਈ ਹੈ ਨਾ, ਯੂਨੀਅਨ ਬਣੀ ਹੋਈ ਅਧਿਆਪਕ ਯੂਨੀਅਨ, ਸਿੱਪੀ ਸ਼ਰਮਾ ਜਿਹਨੂੰ ਭੈਣ ਬਣਾ ਕੇ ਟੈਂਕੀ ਤੋਂ ਉਤਾਰਿਆ ਵੀ ਸੀ, ਉਹ ਕਹਿੰਦੀ ਸਾਡੀ ਵੀ ਨੌਕਰੀ ਚੱਕੀ ਜਾ ਰਹੀ, ਨਜ਼ਰਬੰਦ ਕਰਨ, ਕਿਸੇ ਨੂੰ ਫੜ ਕੇ ਲੈ ਜਾਂਦੇ ਨੇ, ਕਿਸੇ ਨੂੰ ਘਰ 'ਚ ਕੈਦ ਕਰ ਲੈਂਦੇ ਨੇ, ਕਿਸੇ ਦੇ ਬੂਹੇ ਤੇ ਤਾਲਾ ਲਾ ਦਿੰਦੇ ਨੇ, ਕਿਸੇ ਦਾ ਪਿੱਛਾ ਕਰਦੇ ਨੇ। ਸੋ ਆਹ ਤਰੀਕਾ ਅਪਣਾਇਆ ਹੋਇਆ ਕਿ ਤੰਗ ਪਰੇਸ਼ਾਨ ਕਰ ਰਹੇ ਨੇ। ਚਲੋ ਜਦੋਂ ਇਹ ਮੁੱਦਾ ਭਖਣ ਲੱਗਿਆ ਤੇ ਰਾਜਨੀਤਿਕ ਧਿਰਾਂ ਨੇ ਵੀ ਨਿੱਤਰਨਾ ਦਾ ਰਾਜਾ ਬੜੀ, ਮੈਂ ਕਹਿੰਦਾ ਆਪਣੀ ਰਾਜਨੀਤੀ ਲਈ ਨਿੱਤਰਦੇ, ਜਦੋਂ ਕਿ ਕਾਂਗਰਸੀਆਂ ਅਕਾਲੀਆਂ ਸਮੇਂ ਵੀ ਧੱਕੇ ਹੁੰਦੇ ਰਹੇ ਨੇ, ਹੈ ਨਾ। ਤਰੀਕਾਕਾਰ ਕੋਈ ਨਵਾਂ ਨਹੀਂ, ਪੁਲਿਸ ਦਾ ਪ੍ਰਸ਼ਾਸਨ ਦਾ ਤਰੀਕਾਕਾਰ ਉਹੀ ਹੈ, ਇਹੀ ਸਰਕਾਰ ਨੂੰ ਸੁਝਾਅ ਦਿੰਦੇ ਨੇ ਕਿ ਜੀ ਐਂ ਕਰ ਲੈਂਦੇ ਆ, ਹੈ ਨਾ। ਤੇ ਹੁਣ ਇੱਥੇ ਮਤਲਬ ਕਿ ਉਹ ਇੱਕ ਵੀਡੀਓ ਜਾਰੀ ਕੀਤੀ ਰਾਜਾ ਵੜਿੰਗ ਨੇ, ਉਹ 'ਚ ਇੱਕ ਮਾਸਟਰ ਦੱਸ ਰਿਹਾ ਕਿ ਬਈ ਮੈਂ ਆਪਣੇ ਘਰੇ ਆਪਣੇ ਜਵਾਕ ਨਾਲ ਇਕੱਲਾ, ਠੀਕ ਹੈ, ਜਾਂ ਪੁਲਿਸ ਮੈਨੂੰ ਲੈਣ ਆਈ ਹੈ, ਹੁਣ ਦੱਸੋ ਮੈਂ ਜਵਾਕ ਨੂੰ ਕਿੱਥੇ ਛੱਡ ਜਾਵਾਂ। ਤੇ ਦੂਏ ਪਾਸੇ ਉਹ ਕਹਿੰਦਾ ਵੀ ਕਿ ਅਸੀਂ ਡਿਗਰੀਆਂ ਕਰਕੇ ਨੌਕਰੀਆਂ ਮੰਗ ਰਹੇ ਹਾਂ, ਕਿ ਡਿਗਰੀਆਂ ਕਰਨਾ ਨੌਕਰੀਆਂ ਮੰਗਣਾ ਗੁਨਾਹ ਹੋ ਗਿਆ। ਸਹੀ ਹੈ, ਬਿਲਕੁਲ। ਅਸੀਂ ਕੋਈ ਸਾਨੂੰ ਪੁਲਿਸ ਐ ਫੜਨ ਆਉਂਦੀ ਆ। ਤੋ ਬੇਸ਼ੱਕ ਪਿਛਲੀਆਂ ਸਰਕਾਰਾਂ 'ਚ ਵੀ ਇਹ ਤਰੀਕਾ ਕਰ ਰਿਹਾ, ਪਰ ਮੁੱਖ ਮੰਤਰੀ ਭਗਵੰਤ ਮਾਨ ਜੀ ਤਾਂ ਪਿੰਡਾਂ ਦੀਆਂ ਸੱਥਾਂ 'ਚ, ਥੜਿਆਂ ਤੇ, ਗੱਡਿਆਂ ਤੇ, ਟਰੈਲੀਆਂ 'ਚ, ਸਟੇਜਾਂ ਤੇ ਚੜ ਕੇ ਕਹਿੰਦੇ ਹੁੰਦੇ ਸੀ ਪਿੰਡਾਂ 'ਚ ਲੀਡਰ ਆਉਣ ਸਵਾਲ ਕਰਿਆ ਕਰੋ। ਜੀ ਸਹੀ ਹੈ। ਤੇ ਜਦੋਂ ਆਪਣੀ ਵਾਰੀ ਆਈ
ਤੇ ਮਾਸਟਰ ਦੇ ਮੁੰਡੇ ਨੂੰ ਤਾਂ ਸਾਰਾ ਪੇਪਰ ਯਾਦ ਹੋਣਾ ਚਾਹੀਦਾ ਸੀ, ਸਾਰਾ ਪਾਠ ਯਾਦ ਹੋਣਾ ਚਾਹੀਦਾ ਸੀ, ਉਹਨੂੰ ਸਵਾਲ ਤੋਂ ਕਿਉਂ ਡਰ ਲੱਗਣ ਲੱਗ ਪਿਆ? ਜੀ ਬਿਲਕੁਲ। ਉਹ ਕਿਉਂ ਭਗੌੜਾ ਹੋਣ ਲੱਗ ਪਿਆ? ਤੁਸੀਂ ਤਾਂ ਸਵਰਾਜ ਵਾਲੇ ਸੀ, ਤੁਸੀਂ ਤਾਂ ਲੋਕਪਾਲ ਵਾਲੇ ਸੀ, ਤੁਸੀਂ ਤਾਂ ਅੰਦੋਲਨਕਾਰੀ ਚੋਂ ਜਨਮੇ ਸੀ। ਤੁਹਾਨੂੰ ਅੰਦੋਲਨ ਤੋਂ, ਝੰਡਿਆਂ ਤੋਂ, ਸਵਾਲਾਂ ਤੋਂ, ਨਾਅਰਿਆਂ ਤੋਂ ਕਿਉਂ ਡਰ ਲੱਗਣ ਲੱਗ ਪਿਆ? ਜੀ। ਤੇ ਉਹ ਵੀ ਆਜ਼ਾਦੀ ਵਾਲੇ ਦਿਹਾੜੇ ਵਾਲੇ ਦਿਨ, ਜਿੱਦਾਂ ਤੁਸੀਂ ਦੇਸ਼ ਦੀ ਆਜ਼ਾਦੀ ਦੇ ਜਸ਼ਨ ਮਨਾਉਣ ਲਈ ਸਟੇਜਾਂ ਤੇ ਚੜ੍ਹੋ, ਝੰਡੇ ਲਹਿਰਾਓ, ਜੀਪਾਂ 'ਚ ਸਲੂਟ ਲਾਓ, ਉਦਾਂ ਤੁਸੀਂ ਉਹਨਾਂ ਮਾਸਟਰਾਂ ਦੀ ਜ਼ੁਬਾਨ ਬੰਦ ਕਰੋ ਜਿਨ੍ਹਾਂ ਨੇ ਬੱਚਿਆਂ ਨੂੰ ਆਜ਼ਾਦੀ ਦੇ ਮਾਇਨੇ ਸਿਖਾਉਣੇ ਨੇ, ਜਿਨ੍ਹਾਂ ਨੇ ਬੱਚਿਆਂ ਨੂੰ ਆਜ਼ਾਦ ਸੋਚ ਦੇ ਧਾਰਨੀ ਬਣਾਉਣਾ। ਇਹ ਅਫਸੋਸਜਨਕ ਵਰਤਾਰਾ ਹੈ। ਹਾਂਜੀ, ਇਹ ਤਾਂ ਧੱਕੇਸ਼ਾਹੀ ਹੈ ਜੀ, ਨਿਰੀ ਜਿਹੜੀ ਸਰਕਾਰ ਦੀ ਇੱਕ ਜ਼ੁਲਮ ਹੈ ਲੋਕਾਂ ਦੇ ਉੱਤੇ, ਲੋਕਾਂ ਦੀ ਆਵਾਜ਼ ਦੇ ਉੱਤੇ। ਇੱਕ ਪਾਸੇ ਜਸ਼ਨ ਮਨਾਉਣੇ ਨੇ, ਝੰਡਾ ਕਿਹੜੇ ਮੂੰਹ ਨਾਲ ਚੜਾਓਗੇ ਫਿਰ, ਜਦੋਂ ਲੋਕਾਂ ਨੂੰ ਉਹਨਾਂ ਦਾ ਬੁਨਿਆਦੀ ਹੱਕ ਹੀ ਨਹੀਂ ਦੇ ਸਕਦੇ ਤੁਸੀਂ, ਤੇ ਤੁਹਾਨੂੰ ਫਿਰ ਇਹ ਵੀ ਨਹੀਂ ਹੱਕ ਵੀ ਤੁਸੀਂ ਜਾ ਕੇ 1000, 1500, 2000 ਅਮਲੇ ਫਾਲੇ ਦੇ ਵਿੱਚ ਜਾ ਕੇ ਝੰਡਾ ਚੜਾਓ। ਤਾਂ ਹੀ ਤਾਂ ਆਪਾਂ ਨੂੰ ਪਤਾ ਇਹਨਾਂ ਦੇ ਜਿਹੜੀਆਂ ਲੋਕਾਂ ਦੀਆਂ ਬਦਦੁਆਵਾਂ ਕਰਕੇ ਹੀ ਇਹਨਾਂ ਤੋਂ ਕਈ ਵਾਰੀ ਝੰਡਾ ਚੜ੍ਹਦਾ ਨਹੀਂ, ਕਈ ਵਾਰੀ ਪੁੱਠਾ ਚੜਾ ਪੈਂਦੇ ਆ, ਕਈ ਵਾਰੀ ਕਿਵੇਂ, ਕਿਉਂ ਕੰਮਾਂ 'ਚ ਕਿਹੜਾ ਧਿਆਨ ਹੁੰਦਾ? ਧਿਆਨ ਤਾਂ ਇਹ ਹੁੰਦਾ ਵੀ ਅੱਛਾ ਫਲਾਣੇ ਨੇ ਆਹ ਕਹਿਤਾ, ਫਲਾਣੇ ਨੇ ਉਹ ਕਹਿਤਾ, ਫਲਾਣੇ ਨੇ ਇਹ ਕਹਿਤਾ, ਅਸੀਂ ਹੁਣ ਕੀ ਜਵਾਬ ਦੇਣਾ। ਜਾਂਦਿਆਂ ਤੇ ਗੱਲ ਕਰੀਏ ਪੰਜਾਬ ਦੀਆਂ ਪੰਚਾਇਤਾਂ ਦੀ, ਕਿਉਂਕਿ ਲੰਘੇ ਦਿਨਾਂ ਦੇ ਵਿੱਚ ਆਪਾਂ, ਮੈਨੂੰ ਯਾਦ ਹੈ ਇੱਕ ਐਪੀਸੋਡ ਦੇ ਵਿੱਚ ਪੰਜਾਬ ਦੀਆਂ ਜਿਹੜੀਆਂ ਪੰਚਾਇਤਾਂ ਨੇ ਜਾਂ ਗ੍ਰਾਮ ਸਭਾ ਦਾ ਕੀ ਰੋਲ ਆ, ਉਹਦੇ ਤੇ ਆਪਾਂ ਬੜੀ ਨਿੱਠ ਕੇ ਚਰਚਾ ਕੀਤੀ ਸੀਗੀ। ਪੰਜਾਬ ਦੀਆਂ ਅੱਧੀਆਂ ਪੰਚਾਇਤਾਂ ਕੋਲੇ ਤਾਂ ਭਵਨ ਹੀ ਹੈ ਨਹੀਂਗੇ। ਹੁਣ ਸਮਝੋ ਬਾਹਰ ਆ ਵੀ ਉਹ ਆਪਣੇ ਕੰਮਕਾਰ, ਕਾਰ ਵਿਹਾਰ ਕਿੱਥੇ ਬਹਿ ਕੇ ਕਰਦੇ ਹੋਣਗੇ, ਤੇ ਕੰਪਿਊਟਰ ਤਾਂ ਕਿਸੇ ਕੋਲੇ ਵੀ ਹੈ ਨਹੀਂਗਾ ਜੀ। ਬਿਲਕੁਲ ਪ੍ਰਵੀਨ ਜੀ, ਪੰਚਾਇਤ ਸਭ ਤੋਂ ਮਜ਼ਬੂਤ ਕੜੀ ਹੈ ਇਸ ਸਿਸਟਮ ਦੀ ਜੀ, ਤੇ ਅਜੇ ਤੱਕ ਉਹਨਾਂ ਨੂੰ ਉਹਨਾਂ ਦੇ ਬਣਦੇ ਹੱਕ ਨਹੀਂ ਮਿਲੇ, ਉਲਟਾ ਖੋਲੇ ਗਏ। ਜੀ। ਅੱਜ ਤਰੀਕ 'ਚ ਪੰਚਾਇਤਾਂ ਨੂੰ ਜਿਹੜੇ ਵਿਭਾਗਾਂ ਦਾ ਕੰਟਰੋਲ ਮਿਲਣਾ ਸੀ ਉਹ ਨਹੀਂ ਮਿਲਿਆ, ਉਲਟਾ ਪੰਚਾਇਤਾਂ MLA ਦੀਆਂ, ਪੰਚਾਇਤ ਸੈਕਟਰੀ ਦੀਆਂ ਗੁਲਾਮ ਹੋ ਕੇ। ਫਿਰ ਇਹ ਤੋਂ ਵੀ ਅਗਾਂਹ ਪੰਚਾਇਤਾਂ ਨੂੰ ਉਲਟਾ ਗ੍ਰਾਂਟਾਂ ਦੇਣ ਦੀ ਬਜਾਏ ਪਿੰਡਾਂ ਦੀ ਆਮਦਨ ਚੋਂ 20 ਤੋਂ 25% ਸਰਕਾਰਾਂ ਲੈਣ ਲੱਗ ਪਈਆਂ। ਜੀ ਆ ਪੰਚਾਇਤ ਵਿਭਾਗ ਦੀਆਂ ਤਨਖਾਹ ਦੇਣੀਆਂ ਜੀ ਮੁਲਾਜ਼ਮ ਤੁਹਾਡੇ ਕੋਟੇ ਚੋਂ। ਮਤਲਬ ਇਹ ਨਵਾਂ ਹੀ ਕੰਮ ਫੜਿਆ। ਫਿਰ ਤਾਂ ਅਧਿਆਪਕ ਖੇਤਰ ਦੀਆਂ ਮਤਲਬ ਕਿ ਸਕੂਲਾਂ ਚੋਂ ਲੈ ਲਿਆ ਕਰੋ ਤਨਖਾਹ, ਹੈ ਨਾ? ਫਿਰ ਤਾਂ ਇਹੀ ਤਰੀਕਾ ਅਪਣਾਉਣਾ ਹੈ। ਫਿਰ ਜਿਹੜਾ ਸਥਾਨਕ ਸਰਕਾਰਾਂ ਦਾ ਵਿਭਾਗ ਹੈ ਉਹਦੀਆਂ ਦੁਕਾਨਾਂ ਤੋਂ ਇਕੱਠੇ ਕਰ ਲਿਆ ਕਰੋ, ਅਗਰਾਹੀ ਕਰ ਲਿਆ ਕਰੋ ਸ਼ਹਿਰਾਂ ਦੀਆਂ ਦੁਕਾਨਾਂ ਤੋਂ। ਮਤਲਬ ਇਹ ਕਿਹੜਾ ਤਰੀਕਾ ਹੋਇਆ? ਪਿੰਡਾਂ ਦੀਆਂ ਜ਼ਮੀਨਾਂ, ਸ਼ਾਮਲਾਟ ਜ਼ਮੀਨਾਂ ਚੋਂ ਜਿਹਦੇ ਨਾਲ ਪਿੰਡਾਂ ਦਾ ਵਿਕਾਸ ਹੋਣਾ, ਉਹ ਪੈਸਾ ਪਿੰਡਾਂ ਦਾ ਹੱਕ ਬਣਦਾ, ਤੁਸੀਂ ਉਹ ਚੋਂ 20, 25% ਲੈ ਕੇ ਖਾਈ ਜਾਂਦੇ ਹੋ। ਤੇ ਪੰਚਾਇਤਾਂ ਕੁਸਕਦੀਆਂ ਹੀ ਨਹੀਂ, ਪਿੰਡ ਕੁਸਕਦੇ ਹੀ ਨਹੀਂ। ਤੇ ਇਹਦਾ ਜਾਇਜ਼ ਫਾਇਦਾ ਸਿਸਟਮ ਚੱਕਦਾ। ਫਿਰ ਜਿਹੜੀਆਂ ਬੁਨਿਆਦੀ ਸਹੂਲਤਾਂ ਤੁਸੀਂ ਦੇਣੀਆਂ ਸੀ ਉਹ ਵੀ ਨਹੀਂ ਦਿੱਤੀਆਂ। ਮਤਲਬ ਪੰਜਾਬ ਦੀ ਗੱਲ ਕਰ ਰਹੇ ਹਾਂ, ਜਿਹੜਾ ਦੇਸ਼ ਦੇ ਵਿੱਚ ਸਮਝ ਪੱਖੋਂ, ਸੋਚ ਪੱਖੋਂ, ਹਿੰਮਤ ਪੱਖੋਂ ਮੁੱਢਲੀ ਸੂਬਿਆਂ ਚ ਆਉਂਦਾ। ਸਹੀ ਗੱਲ ਹੈ ਜੀ। ਉਸ ਸੂਬੇ ਦੇ ਵਿੱਚ 13,235 ਪੰਚਾਇਤਾਂ, ਜਿਨ੍ਹਾਂ ਚੋਂ 4,904, ਲਗਭਗ 5,000 ਪੰਚਾਇਤਾਂ ਕੋਲ ਜੇ ਭਵਨ ਵੀ ਨਹੀਂ। 37% ਵੱਧ ਪੰਚਾਇਤਾਂ ਪੰਜਾਬ ਦੀਆਂ ਜਿਹੜੀਆਂ ਜਿਨ੍ਹਾਂ ਕੋਲ ਆਪਣਾ ਭਵਨ ਨਹੀਂ। ਠੀਕ ਹੈ, ਪਿੰਡ 'ਚ ਕੋਈ ਵੀ ਸਰਪੰਚ ਆਪਣੀ ਬੈਠਕ 'ਚ ਬਿਠਾ ਲੈਂਦਾ, ਕੋਈ ਕਿਸੇ ਬਰਾਂਡੇ 'ਚ ਬਹਿ ਜਾਂਦੇ ਨੇ, ਗੁਰਦੁਆਰੇ 'ਚ ਆਪਣੀ ਪੰਚਾਇਤਾਂ ਇਕੱਠੀਆਂ ਹੋ ਜਾਂਦੀਆਂ ਨੇ, ਹੈ ਨਾ, ਕਿਸੇ ਸਾਂਝੀ ਥਾਂ 'ਚ ਬਹਿ ਜਾਂਦੀਆਂ ਨੇ। ਉਹ ਮਸਲਾ ਨਹੀਂਗਾ। ਮੈਂ ਕਹਿੰਦਾ ਭਵਨ ਹੋ ਕੇ ਵੀ ਚਾਹੇ ਕਿਤੇ ਹੋਰ ਬਹਿ ਜਾਣਾ, ਕਈ ਧਰਮਸ਼ਾਲਾ ਹੈਗੀਆਂ, ਹੈ ਨਾ, ਕਈ ਬੜੇ ਦਰਖਤ ਅਜੇ ਵੀ ਹੈਗੇ, ਸਾਰਾ ਕੁਛ ਹੈਗਾ, ਕਿਤੇ ਬਹਿ ਜਾਣਗੇ, ਕੋਈ ਗੱਲ ਨਹੀਂ। ਸਵਾਲ ਤਾਂ ਇੱਕ ਹੀ ਹੁੰਦਾ ਕਿ ਵੀ ਪੰਚਾਇਤ ਕੋਲ ਆਪਣਾ ਟਿਕਾਣਾ ਹੈ ਕੋਈ? ਸਹੀ ਗੱਲ। ਉੱਥੇ ਤੁਹਾਡੀ ਕੋਈ ਅਲਮਾਰੀ ਪਈ ਆ, ਕੋਈ ਕੰਪਿਊਟਰ ਪਿਆ ਹੈ, ਕੋਈ ਫਾਈਲਾਂ ਰੱਖਣ ਨੂੰ ਬਕਸਾ ਪਿਆ, ਕੋਈ ਟਰੰਕ ਪਿਆ ਹੈ ਨਾ, ਕੋਈ ਹਿਸਾਬ ਕਿਤਾਬ ਹੈ, ਕੋਈ ਕੁਛ, ਮਤਲਬ ਕਾਸਾ ਤਾਂ ਕੁਛ ਹੋਣਾ ਚਾਹੀਦਾ। ਜੇ ਪੰਜਾਬ ਦੀਆਂ 37% ਪੰਚਾਇਤਾਂ ਕੋਲ ਭਵਨ ਨਹੀਂ ਹੈਗਾ ਤਾਂ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਦੇਸ਼ 'ਚ ਪੰਚਾਇਤਾਂ ਦਾ ਕਿਹੋ ਜਿਹਾ ਹਾਲ ਹੋਊਗਾ। ਨਰਿੰਦਰ ਮੋਦੀ ਹੋਰਾਂ ਦੀ ਸਰਕਾਰ ਤੋਂ ਪਹਿਲਾਂ ਤੋਂ ਇਹ ਪ੍ਰਕਿਰਿਆ ਲਗਭਗ ਤੁਰੀ ਆਉਂਦੀ ਹੈ ਕਿ ਪਿੰਡਾਂ ਦੀਆਂ ਪੰਚਾਇਤਾਂ ਨੂੰ ਪ੍ਰਫੁੱਲਤ ਕਰਨ ਲਈ ਆ ਗ੍ਰਾਂਟਾਂ। ਫਿਰ ਇੱਕ ਇਹਨਾਂ ਨੇ ਯੋਜਨਾ ਚਲਾਈ, ਰਾਸ਼ਟਰੀ ਗ੍ਰਾਮ ਸਵਰਾਜ ਮੁਹਿੰਮ। ਇਹ 2018 ਤੋਂ ਸ਼ੁਰੂ ਹੋ ਕੇ 22 ਤੱਕ ਚੱਲੀ, ਫਿਰ ਇਹਨੂੰ ਅਪਗ੍ਰੇਡ ਕੀਤਾ, ਫਿਰ ਇਹਨਾਂ ਨੇ 23 ਚ ਵੀ ਜੀ। ਇਹਦੇ ਤਹਿਤ ਪਿੰਡਾਂ 'ਚ ਭਵਨ ਬਣਾਉਣ ਦੇ ਲਈ, ਦਸਤਾਵੇਜ਼ ਸਾਂਭਣ ਦੇ ਲਈ, ਸਾਜੋ ਸਮਾਨ ਕੰਪਿਊਟਰ ਤੱਕ ਉਪਲਬਧ ਕਰਾਉਣ ਦੇ ਲਈ 60 ਕਰੋੜ ਦੇ ਕਰੀਬ, 58 ਕਰੋੜ 48 ਲੱਖ ਦੇ ਕਰੀਬ ਪੈਸਾ ਜਾਰੀ ਕੀਤਾ, ਤੇ ਉਨਾ ਹੀ ਬਣਦਾ ਆਪੋ ਆਪਣੇ ਸੂਬਿਆਂ ਨੇ ਵੀ ਪਾਉਣਾ ਸੀ। ਕੀ ਬਣਿਆ ਜੀ? ਉਹਦਾ ਕੋਈ ਹਿਸਾਬ ਕਿਤਾਬ ਨਹੀਂ ਕਿਸੇ ਕੋਲ ਜੀ। ਕਿਉਂ ਨਹੀਂ ਆਏ ਜੀ? ਪੰਜਾਬ ਦੀਆਂ 13,235 ਪੰਚਾਇਤਾਂ ਚੋਂ ਕਿਸੇ ਕੋਲ ਵੀ ਇੱਕ ਵੀ ਕੰਪਿਊਟਰ ਨਹੀਂ।
ਠੀਕ ਹੈ। ਇਹ ਮੈਂ ਸਰਕਾਰੀ ਸਿਸਟਮ ਤਹਿਤ ਕਹਿ ਰਿਹਾ। ਉਹ ਚਾਹੇ ਸਰਪੰਚ ਦੇ ਨਿਆਣਿਆਂ ਤੋਂ ਲੈ ਕੇ ਸਰਪੰਚ ਕੋਲ ਆਪਣਾ ਲੈਪਟਾਪ, ਆਈਪੈਡ ਸਾਰਾ ਕੁਝ ਹੋਊਗਾ। ਘਰਾਂ 'ਚ ਹੋਣ, ਬਿਲਕੁਲ ਹੋਣਗੇ, ਸਹੀ ਹੈ। ਪੰਚਾਇਤ ਮੈਂਬਰਾਂ ਕੋਲ ਹੋਣਗੇ। ਹੋ ਸਕਦਾ ਹੈ ਕਈ ਪਿੰਡਾਂ 'ਚ NRI ਭਰਾਵਾਂ ਨੇ ਆਪਣੇ ਪੱਧਰ ਤੇ ਪੰਚਾਇਤ ਨੂੰ ਦੇ ਵੀ ਦਿੱਤੇ ਹੋਣ, ਕਿਉਂਕਿ NRI ਵੀਰਾਂ ਦੇ ਯੋਗਦਾਨ ਨਾਲ ਪਿੰਡਾਂ 'ਚ ਧਰਮਸ਼ਾਲਾ, ਗੁਰੂ ਘਰ, ਸਕੂਲ, ਸੜਕਾਂ, ਪਾਰਕ, ਭਵਨ, ਬਹੁਤ ਕੁਝ ਬਣਿਆ। ਉਸ ਨੂੰ ਪਰ ਸਰਕਾਰ ਆਪਣੇ ਖਾਤੇ 'ਚ ਨਾ ਗਿਣ ਲਵੇ ਗਲਤੀ ਨਾਲ। ਸਹੀ ਹੈ, ਬਿਲਕੁਲ। ਉਹਦਾ ਨਿੱਜੀ ਤੌਰ ਤੇ ਸਰਕਾਰ ਦੀ ਜ਼ਿੰਮੇਵਾਰੀ ਹੈ। ਜਿਹੜਾ ਸਰਕਾਰ ਦੇ ਰਿਕਾਰਡ 'ਚ ਬੋਲਣੀ ਹੈ ਗੱਲ, ਉਹ ਇਹ ਹੈ ਕਿ 13,235 ਪੰਚਾਇਤਾਂ ਚੋਂ ਇੱਕ ਵੀ ਪੰਚਾਇਤ ਕੋਲ ਸਰਕਾਰੀ ਤੌਰ ਤੇ ਕੰਪਿਊਟਰ ਤੱਕ ਨਹੀਂਗਾ। ਨਾ ਉਹਨਾਂ ਕੋਲ ਅਲਮਾਰੀਆਂ ਪੂਰੀਆਂ ਜਿੱਥੇ ਉਹ ਫਾਈਲਾਂ ਰੱਖ ਲੈਣ, ਨਾ ਉਹਨਾਂ ਕੋਲ AI ਦੇ ਯੁੱਗ 'ਚ, ਟੈਕਨੋਲੋਜੀ ਦੇ ਯੁੱਗ ਦੇ ਵਿੱਚ ਕੰਪਿਊਟਰ ਜਿੱਥੇ ਉਹ ਆਪਣਾ ਦਸਤਾਵੇਜ਼ ਬਣਾ ਸਕਣ, ਈਮੇਲ ਰਾਹੀਂ ਚਿੱਠੀ ਪੱਤਰ ਭੇਜ ਸਕਣ। ਇਹ ਕਿੱਥੇ ਹੋ ਜੀ ਤੁਸੀਂ? ਕਿਹੜੇ ਵਿਕਾਸ ਦੀਆਂ ਗੱਲਾਂ ਕਰਦੇ ਨੇ ਜੀ? ਮਤਲਬ ਸਰਕਾਰਾਂ ਦਾ ਕੰਮ ਜ਼ਮੀਨਾਂ ਖੋਹ ਕੇ ਪਲਾਟ ਕੱਟਣਾ, ਸਰਕਾਰਾਂ ਦਾ ਕੰਮ ਪਿੰਡਾਂ ਤੋਂ ਜ਼ਮੀਨਾਂ ਲੈ ਕੇ ਉੱਥੇ ਸ਼ੋਰੂਮ ਬਣਾਉਣਾ, ਦੁਕਾਨਾਂ ਚਲਾਉਣੀਆਂ ਜੀ। ਉਹ ਸਰਕਾਰਾਂ ਦਾ ਕੰਮ ਬੁਨਿਆਦੀ ਵਿਕਾਸ ਕਰਨਾ, ਲੋਕਾਂ ਦਾ ਬੌਧਿਕ ਤੇ ਸਮਾਜਿਕ ਵਿਕਾਸ ਕਰਨਾ ਜੀ, ਬਿਲਕੁਲ। ਤੇ ਪੰਜਾਬ ਪਿੰਡਾਂ ਚੋਂ ਚੱਲਦਾ ਹੈ। ਤੇ ਜੇ ਪਿੰਡਾਂ ਦੀਆਂ ਪੰਚਾਇਤਾਂ ਦੀ ਸਥਿਤੀ ਹੈ ਤਾਂ ਹਿਸਾਬ ਲਾ ਲਓ ਸਮੇਂ-ਸਮੇਂ ਦੀਆਂ ਸਰਕਾਰਾਂ ਨੇ ਕੀ ਰੋਲ ਨਿਭਾਇਆ। ਦੇਖੋ, ਆਪਾਂ ਹਮੇਸ਼ਾ ਹੀ ਇਹ ਗੱਲ ਕਰਦੇ ਹੁੰਦੇ ਹਾਂ ਪੰਚਾਇਤਾਂ ਦੇ ਹਵਾਲੇ ਦੇ ਨਾਲ ਸ਼ਰਮਾ ਜੀ, ਕਿ 73ਵੀਂ ਸੋਧ ਦੇ ਤਹਿਤ ਪੰਜਾਬ ਦੀਆਂ ਪੰਚਾਇਤਾਂ ਨੂੰ ਜਾਂ ਹੋਰ ਪੰਚਾਇਤਾਂ ਨੂੰ ਜਿਹੜੇ ਉਹ ਬਹੁਤ ਸਾਰੇ ਅਧਿਕਾਰ ਮਿਲਣੇ ਸੀ। ਇੱਥੋਂ ਤੱਕ ਕਿ ਫਾਈਨਾਂਸ ਦੇ ਮਾਮਲੇ ਦੇ ਵਿੱਚ ਵੀ ਉਹਨਾਂ ਨੂੰ ਬਹੁਤ ਸਾਰੇ ਅਧਿਕਾਰ ਮਿਲਣੇ ਸੀ। ਹਾਂਜੀ, ਬਿਲਕੁਲ। ਉਹ ਤਾਂ ਕੀ ਦੱਸਣੇ ਦੇਣੇ ਸੀਗੇ ਅਧਿਕਾਰ, ਉਹ ਤਾਂ ਕੀ ਲਾਗੂ ਹੋਣੀਆਂ ਸੀ ਗੱਲਾਂ। ਤੁਸੀਂ ਸ਼ੁਰੂ ਦੇ ਵਿੱਚ ਹੀ ਗੱਲ ਕਹੀ ਹੈ ਵੀ ਪੰਚਾਇਤਾਂ ਨੇ ਉਹ ਤਹਿਸੀਲਦਾਰ ਜਾਂ ਪੰਚਾਇਤ ਸੈਕਟਰੀ ਦੇ ਮਤਹਿਤ ਹੋ ਕੇ ਰਹਿ ਗਈਆਂ। ਅੱਜ ਕੋਈ ਸਰਪੰਚ ਕਿਉਂਕਿ ਪਾਰਟੀਬਾਜ਼ੀ ਦੇ ਤਹਿਤ ਹੈ ਤੇ ਉਹ ਜਿਹੜਾ ਅਫਸਰ ਆ ਉਹ ਸਰਕਾਰ ਦਾ ਹੈ। ਲੋਕ ਜੁਰਤ ਹੀ ਨਹੀਂ ਕਰਦੇ ਉਹਦੇ ਵਿਰੁੱਧ ਬੋਲਣ ਦੀ, ਜਾਂ ਉਹਦਾ ਕੋਈ ਪਰਦਾਫਾਸ਼ ਕਰਨ ਦੀ, ਜਾਂ ਉਹਦਾ ਕੋਈ ਘੁਟਾਲਾ ਫੜਨ ਦੀ। ਅਗਲਾ ਕਹਿੰਦਾ ਚੱਲ ਠੀਕ ਹੈ, ਤੂੰ ਖਾਈ ਆ ਨਾ, ਇੰਨੇ ਕੁ ਅਸੀਂ ਖਾ ਲਾਂਗੇ, ਬਸ ਠੀਕ ਹੈ। ਹੱਕਾਂ ਲਈ ਕਿਹਨੇ ਖੜਨਾ ਸੀਗਾ ਜੀ। ਸੋ ਸ਼ਰਮਾ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਸਮਾਪਤ ਕਰਾਂਗੇ। ਸਮਾਂ ਇਜਾਜ਼ਤ ਨਹੀਂ ਦਿੰਦਾ। ਪੰਜਾਬੀ ਰੇਡੀਓ USA ਦੇ ਉੱਤੇ ਪ੍ਰੋਗਰਾਮਾਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ।